ਬਿਖ ਤੇ ਅੰਮ੍ਰਿਤ ਹੋਏ ਆਓ, ਨਾਮ ਸਤਿਗੁਰ ਮੁਖ ਭਣਿਆਓ। ਲੋਹਾਉ ਹੋਇ ਆਉ ਲਾਲ, ਨਦਰ ਸਤਿਗੁਰ ਜਦ ਧਾਰੈ। ਪਾਹਣ ਮਾਨਕ ਕਰੈ, ਗਿਆਨ ਗੁਰ ਕਹਿਓ ਵਿਚਾਰੈ। ਕਾਠਹੁ ਸ੍ਰੀ ਖੰਡ ਸਤਿਗੁਰ ਕੀਓ, ਦੁਖ ਦਰਿਦਰ ਤਿਨ ਕੇ ਗਏ। ਸਤਿਗੁਰੂ ਚਰਨ ਜਿਨ ਪਰਸਿਆ, ਸੇ ਪਸ ਪ੍ਰੇਤ ਸੁਰ ਨਰ ਭਏ। ਜਾਮ ਗੁਰੂ ਹੋਏ ਵੱਲ, ਧਨ ਹੈ ਕਿਆ ਗਾਰਬ ਦੀਜਾਏ। ਜਾਮ ਗੁਰੂ ਹੋਏ ਵੱਲ, ਲੱਖ ਬਾਹੇ ਕਿਆ ਕੀਜਾਏ। ਜਾਮ ਗੁਰੂ ਹੋਏ ਵੱਲ, ਗਿਆਨ ਔਰ ਧਿਆਨ ਆਨਨ ਪਰ। ਜਾਮ ਗੁਰੂ ਹੋਏ ਵੱਲ, ਸ਼ਬਦ ਸਾਖੀ ਸੋ ਸੱਚਹਿ ਘਰ। ਜੋ ਗੁਰੂ ਗੁਰੂ ਅਹਨਿਸ ਜਪੈ, ਦਾਸ ਭਟ ਬੇਨਤ ਕਹੈ। ਜੋ ਗੁਰੂ ਨਾਮ ਰਿਦ ਮਹਿ ਬਸੈ, ਸੋ ਜਨਮ ਮਰਨ ਦੋਹਥੇ ਰਹੈ। ਮੂਕ ਉਚਰਹਿ ਸ਼ਾਸਤਰ ਖਟ, ਪਿੰਗ ਗਿਰਨ ਚੜ੍ਹ ਜਾਏ। ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਕਹਾ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪਹਿਲਾ। ਤੀਤੁਕਾ ਕੋਈ ਭੀਖਕ ਭੀਖਿਆ ਖਾਏ, ਕੋਈ ਰਾਜਾ ਰਹਿਆ ਸਮਾਏ। ਕਿਸਹੀ ਮਾਨ ਕਿਸੈ ਅਪਮਾਨ, ਢਾਹਿ ਸਾਰੇ ਧਰੇ ਧਿਆਨ। ਤੁਝ ਤੇ ਵੱਡਾ ਨਾਹੀ ਕੋਇ, ਕਿਸ ਵੇ ਖਾਲੀ ਚੰਗਾ ਹੋਏ।
ਕੋਈ ਭੀਖਕ ਭੀਖਿਆ ਖਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਵਾਜ, ਕਲਯੁਗ ਕੇ ਤਾਰਨਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਭਾਇਮਾਨ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਆਓ ਸਾਧ ਸੰਗਤ ਜੀ, ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰੂ ਸ਼ਬਦ ਦੇ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਅਕਾਲ ਪੁਰਖ ਪ੍ਰਮਾਤਮਾ ਜੀ ਦੀ ਉਸਤਤ ਕਥਨ ਕਰਦਿਆਂ ਹੋਇਆ ਸੰਸਾਰ ਦੇ ਅੰਦਰ ਕਿਵੇਂ ਪਰਮਾਤਮਾ ਨੇ ਹੈਰਾਨੀਜਨਕ ਸ੍ਰਿਸ਼ਟੀ ਦੇ ਜੀਵਾਂ ਨੂੰ ਪੈਦਾ ਕੀਤਾ ਹੈ। ਕੋਈ ਸੰਸਾਰ ਦੇ ਅੰਦਰ ਭਿਖਿਆ ਮੰਗ ਰਹੇ ਹੈ, ਕੋਈ ਦਾਤੇ ਬਣ ਕੇ ਦਾਨ ਪੁੰਨ ਕਰ ਰਹੇ ਨੇ। ਕੁਝ ਐਸੇ ਸੰਸਾਰ ਦੇ ਜੀਵ ਹਨ ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਵੱਲੋਂ ਸੋਝੀ ਬਖਸ਼ਿਸ਼ ਕੀਤੀ ਹੈ। ਉਹ ਪਰਮਾਰਥ ਦੇ ਰਸਤੇ ਤੇ ਚੱਲਦੇ ਨੇ, ਪ੍ਰੇਮਾ ਭਗਤੀ ਦਾ ਮਾਰਗ ਤਿਨਾਂ ਨੇ ਧਾਰਨ ਕੀਤਾ ਹੈ। ਇੱਕ ਉਹ ਸੰਸਾਰ ਦੇ ਅਗਿਆਤ ਜੀਵ ਹਨ ਜਿਨ੍ਹਾਂ ਨੂੰ ਜਗਤ ਦੀ ਸ੍ਰਿਸ਼ਟੀ ਦੇ ਅੰਦਰ ਪਰਮਾਤਮਾ ਨੇ ਮੋਹ ਮਮਤਾ ਲਗਾਈ ਹੋਈ ਹੈ। ਉਹ ਹਰ ਸਮੇਂ ਪਦਾਰਥਾਂ ਦੀ ਮੇਰ ਤੇਰ ਵਿੱਚ ਲੱਗੇ ਰਹਿੰਦੇ ਨੇ, ਜਾਂ ਫਿਰ ਸਰੀਰਾਂ ਦੇ ਮੋਹ ਦੇ ਵਿੱਚ ਹਰ ਸਮੇਂ ਗਲਤਾਨ ਹੋਏ ਰਹਿੰਦੇ ਹੈ। ਐਸੀ ਪਰਮਾਤਮਾ ਨੇ ਸ੍ਰਿਸ਼ਟੀ ਨੂੰ ਸੰਸਾਰ ਦੇ ਅੰਦਰ ਪੈਦਾ ਕੀਤਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਦਾ ਚਿੱਤ ਪਰਮਾਤਮਾ ਦੇ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ, ਉਹ ਜੀਵ ਸੰਸਾਰ ਦੇ ਬੰਧਨਾਂ ਤੋਂ ਆਜ਼ਾਦ ਹੋ ਕੇ ਪਰਮਾਤਮਾ ਵਿੱਚ ਮਿਲ ਜਾਂਦੇ ਨੇ। ਆਓ ਸਾਧ ਸੰਗਤ ਜੀ, ਪਿਆਰ ਸਹਿਤ ਗੁਰੂ ਚਰਨਾਂ ਵਿੱਚ ਬੈਠ ਕੇ ਮਹਾਰਾਜ ਸਾਹਿਬ ਜੀ ਦਾ ਪਾਵਨ ਉਪਦੇਸ਼ ਸਰਵਣ ਕਰਕੇ ਹਿਰਦਿਆਂ ਵਿੱਚ ਵਸਾਉਣ ਦਾ ਯਤਨ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਮਨ ਨੂੰ ਇਕਾਗਰ ਕਰਨ ਲਈ ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਪਿਆਰ ਅਦਬ ਸਹਿਤ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪਹਿਲਾ। ਤੇ ਤੁਕਾ ਕੋਈ ਭੀਖਕ ਭੀਖਿਆ ਖਾਏ। ਆਸਾ ਰਾਗ ਅੰਦਰ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਉਚਾਰਨ ਕਰ ਰਹੇ ਹੈ। ਤੇ ਤੁਕਾਂ ਤੋਂ ਭਾਵ ਤਿੰਨ ਤਿੰਨ ਤੁਕਾਂ, ਤਿੰਨ ਤਿੰਨ ਪੰਕਤੀਆਂ ਸਾਧ ਸੰਗਤ ਜੀ ਇੱਕ ਪੌੜੀ ਦੇ ਵਿੱਚ ਆ ਰਹੀਆਂ ਨੇ। ਗਰੀਬ ਨਵਾਜ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ, ਕੋਈ ਭੀਖਕ ਭੀਖਿਆ ਖਾਏ। ਇਹ ਮਹਾਰਾਜ ਕੋਈ ਐਸੇ ਸੰਸਾਰ ਦੇ ਜੀਵ ਹਨ ਜਿਹੜੇ ਭਿਖਾਰੀ ਬਣ ਕੇ ਝੋਲੀਆਂ ਅੱਡ ਅੱਡ ਕੇ ਸੰਸਾਰ ਤੋਂ ਮੰਗ ਮੰਗ ਕਰਕੇ ਖਾ ਰਹੇ ਨੇ। ਜੇ ਕਿਸੇ ਨੂੰ ਆਟੇ ਦੀ, ਕਿਸੇ ਨੂੰ ਪਦਾਰਥਾਂ ਦੀ, ਵਸਤੂਆਂ ਦੀ, ਕੱਪੜੇ ਦੀ, ਧਨ ਦੀ, ਜਿਹੋ ਜਿਹੀ ਕਿਸੇ ਜੀਵ ਨੂੰ ਲੋੜ ਹੈ, ਮਹਾਰਾਜ ਕਹਿੰਦੇ ਐਸੇ ਉਹ ਭਿਖਾਰੀ ਬਣੇ ਹੋਏ ਹੈ। ਪਰਮਾਤਮਾ ਨੇ ਉਹਨਾਂ ਨੂੰ ਭਿਖਾਰੀ ਬਣਾਇਆ, ਭਾਵ ਕਿ ਪੂਰਬਲੇ ਉਹਨਾਂ ਦੇ ਜਿਹੜੇ ਪੁੰਨ ਕਰਮ ਹਨ ਨਾ ਹੋਣੇ ਕਰਕੇ
ਪੂਰਬਲੇ ਪੁੰਨ ਕਰਮ ਨਾ ਹੋਣੇ ਕਰਕੇ ਤਿਨਾਂ ਨੂੰ ਸੰਸਾਰ ਦੇ ਅੰਦਰ ਪਰਮੇਸ਼ਰ ਨੇ ਭਿਖਾਰੀ ਬਣਾਇਆ ਹੈ। ਐਸੇ ਉਹ ਸੰਸਾਰ ਦੇ ਜੀਵ ਹਨ ਜੋ ਭਿਖਿਆ ਮੰਗ ਮੰਗ ਕਰਕੇ ਖਾ ਰਹੇ ਹਨ। ਕੋਈ ਰਾਜਾ ਰਹਿਆ ਸਮਾਏ, ਤੇ ਕੋਈ ਰਾਜਾ ਰਾਜ ਭਾਗ ਦੇ ਵਿੱਚ ਹੀ ਸਮਾਇਆ ਰਹਿੰਦਾ ਹੈ। ਉਹ ਹਰ ਸਮੇਂ ਆਪਣੇ ਰਾਜ ਭਾਗ ਦੇ ਵਿੱਚ ਹੀ ਮਸਤ ਰਹਿੰਦਾ ਹੈ। ਉਵੇਂ ਤਾਂ ਸਾਧ ਸੰਗਤ ਜੀ ਸਾਰੀ ਸ੍ਰਿਸ਼ਟੀ ਹੀ ਭਿਖਾਰੀਆਂ ਦੀ ਤਰ੍ਹਾਂ ਪ੍ਰਮਾਤਮਾ ਤੋਂ ਮੰਗ ਰਹੀ ਹੈ। ਸਭ ਤੋਂ ਸ਼੍ਰੋਮਣੀ ਤੇ ਪਰਮਦਾਤਾ ਤਾਂ ਕੇਵਲ ਪਰਮੇਸ਼ਰ ਹੈ। ਪਰ ਮਹਾਰਾਜ ਕਹਿੰਦੇ ਜੀਵ ਦੇ ਕਰਮਾਂ ਅਨੁਸਾਰ ਜਿਨ੍ਹਾਂ ਦੇ ਪੁੰਨ ਕਰਮ ਜ਼ਿਆਦਾ ਹੈ ਉਹ ਸੰਸਾਰ ਦੇ ਅੰਦਰ ਆ ਕੇ ਦਾਨ ਪੁੰਨ ਕਰਦੇ, ਬਹੁਤੇ ਧਨ ਪਦਾਰਥ ਦੁਨੀਆ ਦੇ ਬਹੁਤੇ ਸੁੱਖ ਤੇ ਇਹਨਾਂ ਨੂੰ ਪ੍ਰਾਪਤ ਹੋ ਜਾਂਦੇ ਨੇ। ਜਿਨ੍ਹਾਂ ਦੇ ਪੁੰਨ ਕਰਮ ਘੱਟ ਹੁੰਦੇ ਹੈ, ਪਾਪ ਕਰਮ ਜ਼ਿਆਦਾ ਹੁੰਦੇ ਹੈ, ਉਹ ਫਿਰ ਸਾਧ ਸੰਗਤ ਜੀ ਦੁਨੀਆ ਦੇ ਸੁੱਖਾਂ ਤੋਂ ਵੀ ਵਾਂਝੇ ਰਹਿ ਜਾਂਦੇ ਹੈ। ਭਿਖਾਰੀਆਂ ਦੀ ਤਰ੍ਹਾਂ ਭਿਖਿਆ ਮੰਗ ਮੰਗ ਕੇ ਆਪਣਾ ਜੀਵਨ ਬਤੀਤ ਕਰਦੇ ਹਨ। ਮਹਾਰਾਜ ਹਜੂਰ ਨੇ ਉਚਾਰਨ ਕੀਤਾ, ਜਿਨ੍ਹਾਂ ਦੇ ਚੰਗੇ ਪੁੰਨ ਕਰਮ ਕੀਤੇ ਸਨ, ਕੋਈ ਰਾਜਾ ਰਹਿਆ ਸਮਾਇਓ, ਕਹਿੰਦੇ ਕਿ ਆਪਣੇ ਰਾਜ ਭਾਗ ਦੇ ਵਿੱਚ ਹੀ ਹਰ ਸਮੇਂ ਪਰਿਵਰਤਿਤ ਹੋ ਕਰਕੇ ਰਹਿੰਦਾ ਹੈ। ਉਹ ਰਾਜ ਭਾਗ ਦੇ ਸੁੱਖਾਂ ਵਿੱਚ ਹੀ ਹਰ ਸਮੇਂ ਪਰਚਿਆ ਰਹਿੰਦਾ ਹੈ। ਕਿਸ ਹੀ ਮਾਨ ਕਿਸੈ ਅਪਮਾਨ, ਕਿਸੇ ਨੂੰ ਪਰਮਾਤਮਾ ਨੇ ਜਗਤ ਅੰਦਰ ਬੜਾ ਮਾਣ ਬਖਸ਼ਿਸ਼ ਕੀਤਾ ਹੈ, ਉੱਚੇ ਰੁਤਬੇ ਦੀ ਪ੍ਰਾਪਤੀ ਹੋ ਗਈ। ਜਗਤ ਦੇ ਲੋਕ ਬਹੁਤਾ ਮਾਣ ਕਰਦੇ ਹਨ, ਜਗਤ ਦੇ ਲੋਕ ਬਹੁਤਾ ਉਹਦਾ ਸਤਿਕਾਰ ਕਰਦੇ ਹੈ, ਬਹੁਤੀਆਂ ਵਡਿਆਈਆਂ ਬਹੁਤਾ ਜਸ ਗਾਉਂਦੇ ਹਨ। ਪਰ ਮਹਾਰਾਜ ਕਹਿੰਦੇ ਕਿਸੇ ਅਪਮਾਨ, ਜੀਵ ਦੇ ਕਰਮਾਂ ਅਨੁਸਾਰ ਕਿਸੇ ਦਾ ਅਪਮਾਨ ਹੁੰਦਾ ਪਿਆ, ਕਿਸੇ ਦਾ ਨਿਰਾਦਰ ਹੁੰਦਾ ਪਿਆ ਹੈ। ਕਿਸੇ ਦਾ ਜਗਤ ਦੇ ਜੀਵ ਆਦਰ ਕਰ ਰਹੇ ਹੈ, ਕਿਸੇ ਦਾ ਨਿਰਾਦਰ ਕਰ ਰਹੇ ਨੇ, ਕਿਸੇ ਦਾ ਮਾਨ ਕਰ ਰਹੇ ਹੈ ਔਰ ਕਿਸੇ ਦਾ ਸੰਸਾਰ ਦੇ ਜੀਵ ਅਪਮਾਨ ਕਰ ਰਹੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਭ ਕਰਮਾਂ ਦੇ ਅਨੁਸਾਰ ਹੈ। ਜਿਹੋ ਜਿਹੇ ਜੀਵ ਦੀ ਪ੍ਰਾਰਬਧ ਪਰਮਾਤਮਾ ਨੇ ਧੁਰੋਂ ਹੀ ਲਿਖ ਦਿੱਤੀ ਹੈ, ਉਸ ਪ੍ਰਾਰਬਧ ਅਨੁਸਾਰ ਕਿਸੇ ਨੇ ਸਾਧ ਸੰਗਤ ਜੀ ਦਾਤਾ ਤੇ ਕਿਸੇ ਨੇ ਭਿਖਾਰੀ ਬਣਨਾ ਕੀਤਾ। ਕਿਸੇ ਨੂੰ ਮਾਨ ਔਰ ਕਿਸੇ ਨੂੰ ਅਪਮਾਨ ਮਿਲਦਾ ਪਿਆ, ਕਿਸੇ ਦੀ ਲੋਕ ਉਸਤਤ ਕਰ ਰਹੇ ਹੈ, ਕਿਸੇ ਦੀ ਨਿੰਦਿਆ ਕਰ ਰਹੇ ਹਨ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ, ਜੀਵ ਇਹ ਸਭ ਕਰਮਾਂ ਦੇ ਕਰਕੇ ਹੈ, ਸਭ ਪਰਮੇਸ਼ਰ ਦੀ ਬਣਾਈ ਹੋਈ ਪ੍ਰਕਿਰਤੀ ਦੀ ਮਰਜ਼ਾਦਾ ਅਨੁਸਾਰ ਹੈ। ਢਾਹੇ ਉਸਾਰੇ ਧਰੇ ਧਿਆਨ, ਫਿਰ ਮਹਾਰਾਜ ਸਾਨੂੰ ਕੀ ਕਰਨਾ ਚਾਹੀਦਾ? ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਜੋ ਪ੍ਰਮਾਤਮਾ ਸ੍ਰਿਸ਼ਟੀ ਨੂੰ ਢਾਉਣ ਵਾਲਾ ਹੈ, ਉਸਾਰ ਕੇ ਭਾਵ ਬਣਾ ਕੇ ਫਿਰ ਜੀਵਾਂ ਨੂੰ ਢਾਉਣ ਵਾਲਾ ਹੈ, ਜੀਵਾਂ ਦੀ ਲੈਅਤਾ ਕਰਨ ਵਾਲਾ, ਫਿਰ ਜਦੋਂ ਚਾਹੇ ਛਿਨ ਮਾਤਰ ਸਮੇਂ ਵੀ ਸ੍ਰਿਸ਼ਟੀ ਨੂੰ ਸਿਰਜਣ ਦੇ ਸਮਰੱਥ ਹੈ। ਉਸ ਪਰਮਾਤਮਾ ਦੇ ਚਰਨਾਂ ਦਾ ਸਾਨੂੰ ਧਿਆਨ ਧਾਰਨਾ ਚਾਹੀਦਾ ਹੈ। ਔਰ ਇਸੇ ਪ੍ਰਕਾਰ ਅੰਤਰੀਵ ਭਾਵ ਵਿੱਚ ਮਹਾਰਾਜ ਫਰਮਾਉਂਦੇ ਹੈ, ਫਿਰ ਆਰੰਭ ਤੋਂ ਪੜੋ ਜੀ। ਕੋਈ ਭੀਖਕ ਭੀਖਿਆ ਖਾਏ, ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਉਪਦੇਸ਼ ਦੇ ਰਹੇ ਹੈ, ਇਹ ਗੁਰਸਿੱਖੋ ਕੋਈ ਸੰਸਾਰ ਦੇ ਅੰਦਰ ਜਿਹੜੇ ਭਿਖਾਰੀਆਂ ਦੀ ਤਰ੍ਹਾਂ ਭਾਵ ਕਿ ਜਗਿਆਸੂ ਜਨ ਹਨ, ਉਹ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਪ੍ਰੇਮ ਰੂਪ ਭੇਟਾ ਦੇ ਕਰਕੇ ਗਰੀਬ ਨਵਾਜ਼ ਸਤਿਗੁਰੂ ਜੀ ਦੇ ਸਨਮੁਖ ਹੋ ਕਰਕੇ ਸ਼ਰਧਾ ਰੂਪ ਝੋਲੀ ਅੱਡ ਕੇ ਪਰਮੇਸ਼ਰ ਦਾ ਨਾਮ ਦਾ ਦਾਨ ਮੰਗ ਰਹੇ ਹਨ। ਹੇ ਮਹਾਰਾਜ ਕਿਰਪਾ ਕਰਕੇ ਨਾਮ ਦਾ ਦਾਨ ਮੇਰੀ ਝੋਲੀ ਵਿੱਚ ਪਾ ਦੇਵੋ। हे महाराज कृपा करो, हम भीखक पेखारी तेरे तू निज पत है दाता, हो दयाल नाम देहो मंगत जन काओ, सदा रहो रंग राता। ऐसी महाराज जी साडे ते कृपा करो, नाम दा दान साडे शरधा रूप झोली विच आप कृपा करके पा देवो। कोई भीखक भीखिया खाए, वो नाम रूप पदार्थ नूं हर समय खाए भाव के जपदे हन। जिन्हां ने शरधा रूप झोली अड़ के महाराज साहब जी तो नाम दा दान मंगिया है। कोई राजा रहया समाए, कोई राजा प्रकाश रूप हो गए हैं, जिन्हां नूं परमात्मा ने ब्रह्म ज्ञान रूपी वड्डा तख्त बख्शिश कीता, राज भाग दिता है। परमात्मा ने अपने स्वरूप रूपी राज भाग जिन्हां नूं बख्शिश कर दिता है। हजूर कहंदे हो पर गुरमुख प्यारे
ਬ੍ਰਹਮ ਬੇਤੇ ਹਰ ਸਮੇਂ ਬ੍ਰਹਮ ਦੇ ਵਿੱਚ ਲੀਨ ਹੋ ਕਰਕੇ ਰਹਿੰਦੇ ਹੈ। ਜਿਵੇਂ ਰਾਜਾ ਰਾਜ ਭਾਗ ਦੇ ਵਿੱਚ ਹਰ ਸਮੇਂ ਮਸਤ ਹੋ ਕੇ ਰਹਿੰਦਾ ਹੈ, ਤਿਵੇਂ ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰਮਾਤਮਾ ਨੇ ਬ੍ਰਹਮ ਗਿਆਨ ਦਾ ਪ੍ਰਕਾਸ਼ ਕਰ ਦਿੱਤਾ ਹੈ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਹਰ ਸਮੇਂ ਬ੍ਰਹਮ ਦੇ ਵਿੱਚ ਲੀਨ ਹੋਏ ਰਹਿੰਦੇ ਹਨ। ਕਿਸ ਹੀ ਮਾਨ ਕਿਸੈ ਅਪਮਾਨ। ਪਰਮਾਤਮਾ ਨੇ ਸੰਸਾਰ ਦੇ ਉਹਨਾਂ ਗੁਰਮੁਖ ਪਿਆਰੇ ਬ੍ਰਹਮ ਬੇਤਿਆਂ ਨੂੰ ਮਾਣ ਬਖਸ਼ਿਸ਼ ਕੀਤਾ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਨੇ ਗਿਆਨ ਦੀ ਦਾਤ ਦਿੱਤੀ ਹੈ, ਜਾਂ ਫਿਰ ਜਿਨ੍ਹਾਂ ਦੇ ਹਿਰਦੇ ਅੰਦਰ ਪਰਮਾਤਮਾ ਨੇ ਨਾਮ ਦੀ ਦਾਤ ਬਖਸ਼ਿਸ਼ ਕੀਤੀ ਹੈ। ਕਿਉਂਕਿ ਸਤਿਗੁਰੂ ਜੀ ਦੇ ਪਾਵਨ ਬਚਨ ਹਨ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਜੇ ਵਾਹਿਗੁਰੂ ਦਾ ਨਾਮ ਹਿਰਦੇ ਅੰਦਰ ਵਸ ਜਾਵੇ ਤੇ ਸਭ ਥਾਵਾਂ ਤੇ ਜੈ ਜੈਕਾਰ, ਸਭ ਥਾਵਾਂ ਤੇ ਮਾਣ ਵਡਿਆਈ ਜੀਵ ਨੂੰ ਪ੍ਰਾਪਤ ਹੁੰਦਾ ਰਹਿੰਦਾ ਹੈ। ਔਰ ਇਸ ਪ੍ਰਕਾਰ ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਨੇ ਨਾਮ ਦੀ ਦਾਤ ਬਖਸ਼ਿਸ਼ ਕੀਤੀ, ਕਿਸ ਹੀ ਮਾਨ ਵਾਹਿਗੁਰੂ ਨੇ ਉਹਨਾਂ ਨੂੰ ਮਾਣ ਬਖਸ਼ਿਸ਼ ਕੀਤਾ। ਔਰ ਕਿਸੇ ਅਪਮਾਨ ਤੇ ਕਈਆਂ ਦੀ ਹੈਂਕੜਬਾਜੀ ਹੰਕਾਰ ਨੂੰ ਦੂਰ ਕਰਨ ਦੇ ਵਾਸਤੇ ਪ੍ਰਮਾਤਮਾ ਸਾਧ ਸੰਗਤ ਜੀ ਉਹਨਾਂ ਦੀ ਕ੍ਰਿਸ਼ਤਾ ਕਰਵਾ ਦਿੰਦਾ, ਭਾਵ ਉਹਨਾਂ ਦਾ ਨਿਰਾਦਰ ਕਰਾਵਣਾ ਕਰਦਾ ਹੈ। ਹੰਕਾਰ ਦੂਰ ਕਰਨ ਦੇ ਵਾਸਤੇ ਪ੍ਰਮਾਤਮਾ ਉਹਨਾਂ ਦਾ ਨਿਰਾਦਰ ਕਰਾਉਂਦਾ ਹੈ। ਉਹਨਾਂ ਦਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਿਮਰਤਾ ਦੀ ਦਾਤ ਬਖਸ਼ਿਸ਼ ਕਰਨ ਦੇ ਵਾਸਤੇ ਜਗਤ ਦੇ ਜੀਵਾਂ ਤੋਂ ਅਪਮਾਨ ਕਰਾਉਂਦਾ ਹੈ। ਟਾਹੇ ਉਸਾਰੇ ਧਰੇ ਧਿਆਨ। ਜੋ ਅਕਾਲ ਪੁਰਖ ਪਰਮਾਤਮਾ ਜੀਵ ਦੇ ਹਿਰਦੇ ਵਿੱਚ ਕਾਮ ਕ੍ਰੋਧ ਆਦਿਕ ਵਿਕਾਰਾਂ ਨੂੰ ਔਗੁਣਾਂ ਨੂੰ ਢਾਹ ਕਰਕੇ ਸ਼ੁਭ ਗੁਣਾਂ ਨੂੰ ਉਸਾਰਨ ਵਾਲਾ ਹੈ। ਮਹਾਰਾਜ ਕਹਿੰਦੇ ਹੈ ਜੀਵੋ ਉਸ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਾਰਨ ਕਰਿਆ ਕਰ। ਉਸ ਵਾਹਿਗੁਰੂ ਨੂੰ ਚਿੱਤ ਬਿਰਤੀ ਕਰਕੇ ਵਾਹਿਗੁਰੂ ਦੇ ਚਰਨਾਂ ਵਿੱਚ ਜੁੜਿਆ ਕਰ। ਢਾਹੇ ਉਸਾਰੇ, ਅਥਵਾ ਜਿਹੜਾ ਤੇਰਾ ਮਨ ਪਰਮਾਤਮਾ ਦੇ ਵੱਲੋਂ ਢੱਠਾ ਹੋਇਆ ਨਾ, ਨਾਮ ਜਪਣ ਦੇ ਵੱਲੋਂ, ਸਤ ਸੰਗਤ ਕਰਨ ਦੇ ਵੱਲੋਂ, ਗੁਰੂ ਸ਼ਰਨ ਵਿੱਚ ਆਉਣ ਦੇ ਵੱਲੋਂ ਮਨ ਢੱਠਾ ਹੋਇਆ, ਭਾਵ ਕਿ ਪਿੱਛੇ ਹੋ ਕਰਕੇ ਰਹਿੰਦਾ, ਜੀ ਨਹੀਂ ਕਰਦਾ, ਚਿੱਤ ਨਹੀਂ ਕਰਦਾ ਮਹਾਰਾਜ ਜੀ ਦੀ ਸਤ ਸੰਗਤ ਵਿੱਚ ਬੈਠਣ ਨੂੰ, ਪਰਮੇਸ਼ਰ ਦਾ ਸਿਮਰਨ ਕਰਨ ਨੂੰ, ਅੰਮ੍ਰਿਤ ਵੇਲੇ ਉੱਠਣ ਤੋਂ, ਗੁਰਬਾਣੀ ਪੜ੍ਹਨ ਤੋਂ, ਨਿਤਨੇਮ ਕਰਨੇ ਤੋਂ। ਮਹਾਰਾਜ ਕਹਿੰਦੇ ਉਹ ਪਰਮਾਤਮਾ ਇਹਨੂੰ ਉਸਾਰਨ ਵਾਲਾ, ਭਾਵ ਕਿ ਉਤਸ਼ਾਹ ਦੇਣ ਵਾਲਾ ਹੈ। ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਧਰੇ ਧਿਆਨ ਜੇ ਕੋਈ ਹਿਰਦੇ ਹੋ ਕੇ ਪਰਮੇਸ਼ਰ ਦਾ ਧਿਆਨ ਧਾਰਨ ਕਰ ਲੈਂਦਾ ਹੈ ਤਾਂ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਢੱਠੇ ਹੋ ਮਨ ਨੂੰ ਵੀ ਪਰਮਾਤਮਾ ਉਸਾਰ ਦਿੰਦਾ ਹੈ, ਉਤਸ਼ਾਹ ਬਖਸ਼ਿਸ਼ ਕਰ ਦਿੰਦਾ ਹੈ। ਉਹ ਫਿਰ ਗੁਰਮੁਖ ਪਿਆਰਾ ਬੜਾ ਉਤਸ਼ਾਹਿਤ ਹੋ ਕਰਕੇ ਉਦਮ ਦੇ ਨਾਲ ਪਰਮਾਤਮਾ ਦੀ ਯਾਦ ਵਿੱਚ ਜੁੜ ਜਾਂਦਾ ਹੈ। ਤੁਝ ਤੇ ਵੱਡਾ ਨਾਹੀ ਕੋਈ। ਹੇ ਪ੍ਰਮਾਤਮਾ ਜੀ, ਆਪ ਜੀ ਨਾਲੋਂ ਵੱਡਾ ਕੌਣ ਹੋ ਸਕਦਾ ਹੈ? ਹੇ ਪਰਮੇਸ਼ਰ, ਆਪ ਤੋਂ ਵੱਡਾ ਕੋਈ ਵੀ ਪਹਿਲਾਂ ਨਹੀਂ ਸੀ, ਨਾ ਹੁਣ ਹੈ ਤੇ ਨਾ ਆਉਣ ਵਾਲੇ ਸਮੇਂ ਵਿੱਚ ਵੱਡਾ ਹੋਵੇਗਾ। ਮਹਾਰਾਜ, ਦੇਵੀ ਸ਼ਕਤੀਆਂ ਵੀ ਆਪਣੇ ਆਪ ਨੂੰ ਵੱਡਾ ਮੰਨਦੀਆਂ ਹਨ। ਜਿਵੇਂ ਸਾਧ ਸੰਗਤ ਜੀ ਦੇਵਤਿਆਂ ਵਿੱਚੋਂ ਇੰਦਰ ਦੇਵਤਾ ਵੱਡਾ ਮੰਨਦਾ ਹੈ, ਉਹਨਾਂ ਦਾ ਗੁਰੂ ਫਿਰ ਦੇਵਤਿਆਂ ਦਾ ਬ੍ਰਹਿਸਪਤ ਉਹ ਵੱਡਾ ਮੰਨਿਆ ਜਾਂਦਾ। ਫਿਰ ਇਸੇ ਪ੍ਰਕਾਰ ਜੇ ਸੰਸਾਰ ਦੇ ਅੰਦਰ ਵਿਸ਼ਨੂੰ ਦੇਵੀ ਸ਼ਕਤੀ ਨੂੰ ਵੱਡਾ ਮੰਨਦੇ ਹੈ, ਫਿਰ ਮਹਾਰਾਜ ਕਹਿੰਦੇ ਸ਼ਿਵ ਜੀ ਆਦਿਕ, ਬ੍ਰਹਮਾ ਆਦਿਕ, ਸਭ ਤੋਂ ਵੱਡਾ ਬ੍ਰਹਮਾ ਆਪਣੇ ਆਪ ਨੂੰ ਮੰਨਿਆ ਜਾਂਦਾ ਕਿ ਸੰਸਾਰ ਦੇ ਜੀਵਾਂ ਦੀ ਘਾੜਤ ਘੜਦਾ ਮੈਂ ਸਭ ਤੋਂ ਵੱਡਾ ਹਾਂ। ਪਰ ਮਹਾਰਾਜ ਕਹਿੰਦੇ ਇਹਨਾਂ ਦੇਵੀ ਸ਼ਕਤੀਆਂ ਵੱਡਿਆਂ ਤੋਂ ਵੱਡਾ ਕੌਣ ਹੈ? ਪਰਮਾਤਮਾ, ਜਿਸ ਨੇ ਇਹਨਾਂ ਦੇਵੀ ਸ਼ਕਤੀਆਂ ਨੂੰ ਵੀ ਬਣਾਇਆ ਹੈ, ਇਹਨਾਂ ਨੂੰ ਸੰਸਾਰ ਦੇ ਅੰਦਰ ਪ੍ਰਗਟ ਕੀਤਾ ਹੈ। ਇਸ ਲਈ ਮਹਾਰਾਜ, ਆਪ ਜੀ ਤੋਂ ਵੱਡਾ ਹੋਰ ਕੌਣ ਹੋ ਸਕਦਾ ਹੈ? ਪਰਮੇਸ਼ਰ ਆਪ ਜੈਸਾ ਕੋਈ ਵੀ ਹੋਰ ਵੱਡਾ ਨਹੀਂ ਹੈ। ਕਿਸ ਵੇ ਖਾਲੀ ਚੰਗਾ ਹੋਏ। ਤੇ ਫਿਰ ਚੰਗੇ ਬਣ ਕਰਕੇ ਕਿਹਨੂੰ ਮਹਾਰਾਜ ਅਸੀਂ ਵਿਖਾਲਣਾ ਕਰੀਏ, ਜਾਂ ਕਿਸ ਅੱਗੇ ਹੋ ਕਰਕੇ ਮਹਾਰਾਜ ਅਸੀਂ ਚੰਗੇ ਬਣਨਾ ਕਰੀਏ? ਪਰਮਾਤਮਾ, ਜੇ ਸੰਸਾਰ ਦੇ ਅੰਦਰ ਸਭ ਥਾਵਾਂ ਤੇ ਇਹ ਵੱਡੇ ਪਰਮੇਸ਼ਰ ਆਪ ਜੀ ਦੀ ਸ਼ਕਤੀ ਵਰਤ ਰਹੀ ਹੈ, ਮਹਾਰਾਜ ਫਿਰ ਸੰਸਾਰ ਦੇ ਅੰਦਰ ਆਪਣੀ ਸਫਾਈ ਪੇਸ਼ ਕਿਸ ਅੱਗੇ ਜਾ ਕਰਕੇ ਕਰਨਾ ਕਰੀਏ? ਮਹਾਰਾਜ, ਕਿਹਦੇ ਅੱਗੇ ਜਾ ਕਰਕੇ ਅਸੀਂ ਸਾਫ਼, ਕਿ ਸਾਡਾ ਹਿਰਦਾ ਬੜਾ ਸਾਫ਼ ਹੈ, ਸਾਡਾ ਮਨ ਸਾਫ਼ ਹੈ, ਕਿਸ ਕੋਲ ਜਾ ਕਰਕੇ ਮਹਾਰਾਜ ਅਸੀਂ ਪੇਸ਼ ਕਰਨਾ ਕਰੀਏ? ਜੇ ਵੱਡਿਆਂ ਤੋਂ ਵੱਡੇ ਪਰਮਾਤਮਾ, ਹੇ ਸਰਬ ਸ਼ਕਤੀਮਾਨ ਅੰਤਰਜਾਮੀ ਪਰਮੇਸ਼ਰ, ਆਪ ਸਭ ਜੀਵਾਂ ਦੇ ਹਿਰਦਿਆਂ ਦੀ ਜਾਣਦੇ ਹੋ,
ਤੇ ਮਹਾਰਾਜ ਫਿਰ ਸਾਨੂੰ ਆਪ ਹੁਦਰੇ ਹੋ ਕਰਕੇ ਕਿਸੇ ਅੱਗੇ ਚੰਗੇ ਬਣਨ ਦੀ ਭਲਾ ਕੀ ਲੋੜ ਹੈ। ਫਿਰ ਪ੍ਰਮਾਤਮਾ ਆਪ ਤਾਂ ਸਭ ਭਲਿਆਂ ਦੇ ਬੁਰਿਆਂ ਦੀ ਮਹਾਰਾਜ ਚੰਗੇ ਤੇ ਮੰਦਿਆਂ ਦੇ ਹਿਰਦਿਆਂ ਨੂੰ ਜਾਣਦੇ ਹੋ, ਕਿਉਂਕਿ ਬਿਨ ਬਕਨੇ ਬਿਨ ਕਹਿਨ ਕਹਾਵਨ ਅੰਤਰਜਾਮੀ ਜਾਣੈ। ਪ੍ਰਮਾਤਮਾ ਅੰਤਰਜਾਮੀ ਹੈ। ਮਹਾਰਾਜ ਇਹ ਅੰਤਰਜਾਮੀ ਵੱਡੇ ਪਰਮੇਸ਼ਰ, ਜੇ ਆਪ ਜੀ ਸਭ ਜੀ ਜੀਵਾਂ ਦੇ ਹਿਰਦਿਆਂ ਦੀ ਜਾਣਨ ਵਾਲੇ ਹੋ, ਤੇ ਮਹਾਰਾਜ ਅਸੀਂ ਕਿਸ ਅੱਗੇ ਹੋ ਕਰਕੇ ਜਾ ਕੇ ਸਫਾਈ ਪੇਸ਼ ਕਰਨਾ ਕਰੀਏ, ਜਾਂ ਮਹਾਰਾਜ ਅਸੀਂ ਆਪ ਜੀ ਦੀ ਦਰ ਤੇ ਆ ਕਰਕੇ ਭਲਾ ਵੱਡੇ ਕਿਵੇਂ ਬਣ ਸਕਦੇ ਹਾਂ। ਜੇ ਆਪ ਜੀ ਤੋਂ ਵੱਡਾ ਹੋਰ ਕੋਈ ਦੈਵੀ ਸ਼ਕਤੀ ਵੀ ਨਹੀਂ ਹੋ ਸਕਦੀ, ਤੇ ਪ੍ਰਮਾਤਮਾ ਆਪ ਤੋਂ ਵੱਡਾ ਅਸੀਂ ਕਿਵੇਂ ਬਣ ਸਕਦੇ ਹਾਂ। ਮੈਂ ਤਾਂ ਨਾਮ ਤੇਰਾ ਆਧਾਰ, ਮੈਂ ਤਾਂ ਨਾਮ ਤੇਰਾ ਆਧਾਰ। ਹੇ ਅਕਾਲ ਪੁਰਖ ਪਰਮੇਸ਼ਰ ਜੀ, ਮੈਨੂੰ ਤਾਂ ਕੇਵਲ ਆਪ ਜੀ ਦੇ ਨਾਮ ਦਾ ਆਸਰਾ ਹੈ। ਮਹਾਰਾਜ ਸਾਡੇ ਕੋਲ ਵਿਚਾਰ ਗਿਆਨ ਰੂਪੀ ਨੇਤਰ ਨਾ ਹੋਣੇ ਕਰਕੇ ਨਾਮ ਰੂਪ ਡੰਗੋਰੀ ਦੇ ਸਹਾਰੇ ਮਹਾਰਾਜ ਅਸੀਂ ਜੀਵਨ ਨਿਰਵਾਹ ਕਰਦੇ ਪਏ ਹਾਂ। ਮੈਂ ਅੰਧਲੇ ਕੀ ਟੇਕ ਤੇਰਾ ਨਾਮ ਹੈ ਆਧਾਰਾ। ਹੇ ਪ੍ਰਮਾਤਮਾ ਆਪ ਜੀ ਦੇ ਨਾਮ ਦਾ ਸਾਨੂੰ ਆਸਰਾ ਹੈ। ਜਿਵੇਂ ਅੰਨੇ ਮਨੁੱਖ ਨੇ ਹੱਥ ਵਿੱਚ ਡੰਗੋਰੀ ਫੜੀ ਹੁੰਦੀ ਹੈ, ਸਾਧ ਸੰਗਤ ਜੀ ਉਹਦੇ ਸਹਾਰੇ ਤੁਰਿਆ ਫਿਰਦਾ। ਤੇ ਜਿਸ ਮਨੁੱਖ ਦੇ ਕੋਲ ਵਿਚਾਰ ਗਿਆਨ ਰੂਪੀ ਨੇਤਰ ਨਹੀਂ ਹੈ, ਮਹਾਰਾਜ ਕਹਿੰਦੇ ਉਹ ਨਾਮ ਰੂਪੀ ਡੰਗੋਰੀ ਦੇ ਸਹਾਰੇ ਉਹ ਜੀਵਨ ਨਿਰਵਾਹ ਕਰ ਸਕਦਾ ਹੈ। ਨਹੀਂ ਤੇ ਸਾਧ ਸੰਗਤ ਜੀ ਠੇਡੇ ਖਾ ਖਾ ਕੇ ਅੰਨਾ ਮਨੁੱਖ ਬਾਰ-ਬਾਰ ਡਿੱਗਦਾ, ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ, ਤੇ ਉਹ ਖੂਹ ਦੇ ਵਿੱਚ ਡਿੱਗ ਕੇ ਮਰ ਵੀ ਸਕਦਾ ਹੈ। ਇਹ ਮਹਾਰਾਜ ਕਹਿੰਦੇ ਸੰਸਾਰ ਦੇ ਅੰਦਰ ਇਹ ਮੂੰਹ ਰੂਪੀ ਅੰਨਾ ਖੂਹ ਹੈ। ਹੇ ਮਹਾਰਾਜ ਆਪ ਜੀ ਦੇ ਨਾਮ ਰੂਪੀ ਡੰਗੋਰੀ ਦੇ ਸਹਾਰੇ ਤੋਂ ਬਿਨਾਂ ਅਸੀਂ ਸੰਸਾਰ ਦੇ ਅੰਦਰ ਡਿੱਗਦੇ ਜਾ ਰਹੇ ਹਾਂ। ਜਿਨ੍ਹਾਂ ਦੇ ਹਿਰਦੇ ਅੰਦਰ ਮਹਾਰਾਜ ਆਪ ਨੇ ਸੋਝੀ ਬਖਸ਼ੀ ਹੈ, ਉਹ ਬੇਨਤੀਆਂ ਕਰਦੇ ਨੇ, ਮੈਂ ਤਾਂ ਨਾਮ ਤੇਰਾ ਆਧਾਰ। ਹੇ ਪਰਮੇਸ਼ਰ ਮੈਨੂੰ ਕੇਵਲ ਆਪ ਜੀ ਦੇ ਨਾਮ ਦਾ ਆਸਰਾ ਹੈ। ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਵੀ ਹਰ ਪੱਖੋਂ ਮਹਾਰਾਜ ਆਪ ਜੀ ਦੇ ਨਾਮ ਦਾ ਹੀ ਆਸਰਾ ਹੈ। ਤੂੰ ਦਾਤਾ ਕਰਨਹਾਰ ਕਰਤਾਰ, ਹੇ ਪ੍ਰਮਾਤਮਾ ਤੂੰ ਸਭ ਜੀਵਾਂ ਦਾ ਸ਼੍ਰੋਮਣੀ ਦਾਤਾ ਹੈ। ਫਿਰ ਸਭ ਜੀਵਾਂ ਨੂੰ ਕਰਨਹਾਰਾ ਕਰਤਾਰ ਕਰ ਆਪ ਜੀ ਦੇ ਸੰਸਾਰ ਦੇ ਸਭ ਜੀਵਾਂ ਦੀ ਮਹਾਰਾਜ ਕਰਮਾਂ ਦੀ ਡੋਰ ਆਪ ਜੀ ਦੇ ਹੱਥਾਂ ਵਿੱਚ ਹੈ। ਹੇ ਕਰਤਾਰ ਅਕਾਲ ਪੁਰਖ ਪਰਮੇਸ਼ਰ ਸ੍ਰਿਸ਼ਟੀ ਦੇ ਕਰਨਹਾਰੇ, ਸ੍ਰਿਸ਼ਟੀ ਦੇ ਜੀਵਾਂ ਦੇ ਸਿਰਜਣਹਾਰੇ ਪ੍ਰਮਾਤਮਾ ਰਹਾਉ। ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ, ਵਾਟ ਨਾ ਪਾਵੋ ਵੀਗਾ ਜਾਓ। ਜਿਹੜਾ ਮਨੁੱਖ ਭਗਤੀ ਰੂ ਵਾਟ ਨਹੀਂ ਆਪਣੇ ਜੀਵਨ ਦੇ ਵਿੱਚ ਪਾਉਂਦਾ, ਉਹ ਟੇਢੇ ਪਾਸੇ ਜਾਂਦਾ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਵਾਟ ਨਾ ਪਾਵੋ ਵੀਗਾ ਜਾਓ। ਜਿਹੜਾ ਮਨੁੱਖ ਸਾਧ ਸੰਗਤ ਜੀ ਆਪਣੇ ਕਦਮਾਂ ਨੂੰ ਵੀ ਪ੍ਰਤੱਖ ਵੀ ਵਾਟ ਸਹੀ ਰਸਤੇ ਤੇ ਨਹੀਂ ਨਾ ਤੋਰਦਾ, ਉਹ ਫਿਰ ਵਿੰਗਾ ਹੀ ਜਾਂਦਾ, ਭਾਵ ਕਿ ਆਪਣੀ ਮੰਜ਼ਿਲ ਤੋਂ ਮਿਥੇ ਹੋ ਨਿਸ਼ਾਨੇ ਤੋਂ ਟੇਢਾ ਹੋ ਕੇ ਚੱਲਦਾ, ਤੇ ਫਿਰ ਸਮੇਂ ਸਿਰ ਆਪਣੀ ਮੰਜ਼ਿਲ ਤੇ ਉਹ ਕਦਾਚਿਤ ਵੀ ਮਨੁੱਖ ਪਹੁੰਚ ਨਹੀਂ ਸਕਦਾ। ਜਿਹੜਾ ਮਨੁੱਖ ਸਿੱਧੇ ਰਸਤੇ ਨੂੰ ਛੱਡ ਕੇ ਤੇ ਹੋਰ ਭਟਕਣਾ ਵਿੱਚ ਪੈ ਜਾਂਦਾ ਹੈ। ਇਵੇਂ ਮਹਾਰਾਜ ਕਹਿੰਦੇ ਕਿ ਪਰਮੇਸ਼ਰ ਦੀ ਭਗਤੀ ਨੂੰ ਵਾਟ ਪਾਉਣ ਤੋਂ ਬਿਨਾਂ, ਜੀਵਨ ਵਿੱਚ ਪ੍ਰੇਮਾ ਭਗਤੀ ਧਾਰਨ ਕੀਤੇ ਤੋਂ ਬਿਨਾਂ ਇਹ ਮਨੁੱਖ ਹੋਰ ਟੇਢੇ ਪਾਸੇ ਤੁਰਿਆ ਜਾ ਰਿਹਾ। ਵਹਿਮਾਂ ਭਰਮਾਂ ਕਰਮ ਕਾਂਡਾਂ ਸੰਸਾਰ ਦੇ ਅੰਦਰ ਗਲਤਾਨ ਹੋਇਆ ਫਿਰਦਾ ਹੈ। ਜਿਵੇਂ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਹਜੂਰ ਨੇ ਸੁਖਮਨੀ ਸਾਹਿਬ ਪਾਵਨ ਬਾਣੀ ਵਿੱਚ ਉਚਾਰਨ ਕੀਤਾ ਨਾ ਕਿ ਜੇ ਸਾਧ ਸੰਗਤ ਕੀਤੀ ਜਾਵੇ, ਸਾਧ ਕੇ ਸੰਗ ਨਾ ਬੀਗਾ ਪੈਰ। ਜਿਹੜੇ ਮਨੁੱਖ ਦੇ ਇਹ ਪੈਰ ਹੈ ਨਾ, ਸਾਧ ਸੰਗਤ ਕਰਨ ਦੇ ਨਾਲ ਕਦੇ ਵੀ ਟੇਢੇ ਪਾਸੇ ਨਹੀਂ ਜਾਂਦੇ, ਭਾਵ ਖੋਟੀ ਸੰਗਤ ਵੱਲ ਨਹੀਂ ਜਾਂਦੇ। ਬੁਰਿਆਂ ਜਿਹੜੇ ਭੈੜੇ ਪਾਪੀ ਜੀਵ ਹਨ, ਨਿੰਦਕ ਹਨ, ਦੋਖੀ ਹਨ, ਉਹਨਾਂ ਦੀ ਖੋਟੀ ਸੰਗਤ ਦੇ ਵੱਲ ਜੀਵ ਫਿਰ ਨਹੀਂ ਤੁਰਦਾ ਜੀ ਮਹਾਰਾਜ ਜੀ ਦੀ ਸਤ ਸੰਗਤ ਦੇ ਨਾਲ ਜੁੜਦਾ ਹੈ। ਸਾਧ ਕੇ ਸੰਗ ਨਾ ਬੀਗਾ ਪੈਰ। ਮਨ ਬੁੱਧ ਰੂਪੀ ਜਿਹੜੇ ਪੈਰ ਹਨ, ਇਹ ਵੀ ਸਤ ਸੰਗਤ ਜੀ ਵਿੰਗੇ ਭਾਵ ਟੇਢੇ ਪਾਸੇ ਨਹੀਂ ਜਾਂਦੇ। ਜੇ ਮਹਾਰਾਜ ਸਾਹਿਬ ਜੀ ਦੀ ਸਤ ਸੰਗਤ ਕੀਤੀ ਜਾਂਦੀ ਹੈ, ਮਨ ਵੀ ਗੁਰੂ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ, ਤੇ ਬੁੱਧੀ ਵੀ ਸਾਧ ਸੰਗਤ ਜੀ ਫਿਰ ਸ਼ੁਭ ਗੁਣਾਂ ਨੂੰ ਹੀ ਹਰ ਸਮੇਂ ਗ੍ਰਹਿਣ ਕਰਦੀ ਹੈ। ਜੇ ਕਿਤੇ ਇਹ ਜੀਵ ਪਿਆਰ ਦੇ ਨਾਲ ਮਹਾਰਾਜ ਜੀ ਦੀ ਪਿਆਰੀ ਸਤ ਸੰਗਤ ਕਰਦਾ ਹੈ। ਸੋ ਇਸ ਪ੍ਰਕਾਰ
ਹਜੂਰ ਉਚਾਰਨ ਕਰ ਰਹੇ ਹੈ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਵਾਟ ਨਾ ਪਾਵੋ ਵੀਗਾ ਜਾਓ। ਹੇ ਪ੍ਰਾਣਾ ਧਾਰੀ ਜੀਵ, ਜੇ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਦੀ ਪ੍ਰੇਮਾ ਭਗਤੀ ਨੂੰ ਵਾਟ ਨਹੀਂ ਪਾਉਂਦਾ, ਮਨ ਨੂੰ ਭਗਤੀ ਦੇ ਰਸਤੇ ਤੇ ਨਹੀਂ ਤੋਰਦਾ, ਫਿਰ ਤੂੰ ਜ਼ਰੂਰ ਜਾਣ ਕੇ ਟੇਢੇ ਪਾਸੇ ਜਾਵੇਂਗਾ। ਟੇਢੀਆਂ ਜੂਨਾਂ ਦੇ ਵੀ ਤੈਨੂੰ ਜਾਣਾ ਪਵੇਗਾ, 84 ਲੱਖ ਟੇਢੀਆਂ ਜੂਨਾਂ ਵਿੱਚ ਤੈਨੂੰ ਜਾਣਾ ਪਵੇਗਾ। ਦਰਗਹਿ ਬੈਸਣ ਨਾਹੀ ਥਾਓ। ਫਿਰ ਪਰਮਾਤਮਾ ਦੀ ਸੱਚੀ ਦਰਗਾਹ ਦੇ ਵਿੱਚ ਤੈਨੂੰ ਬੈਸਣ ਲਈ ਭਾਵ ਬੈਠਣ ਦੇ ਵਾਸਤੇ ਥਾਂ ਵੀ ਨਹੀਂ ਪ੍ਰਾਪਤ ਹੋਵੇਗੀ। ਮਹਾਰਾਜ ਕਹਿੰਦੇ, ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਪਰਮਾਤਮਾ ਦੀ ਭਗਤੀ ਦਾ ਰਸਤਾ ਨਹੀਂ ਧਾਰਨ ਕੀਤਾ, ਦਰਗਹਿ ਬੈਸਣ ਨਾਹੀ ਥਾਓ, ਉਹਨਾਂ ਨੂੰ ਇਹ ਨਿਸ਼ਚੈ ਕਰਕੇ ਜਾਣ ਲਓ ਕਿ ਪਰਮਾਤਮਾ ਦੇ ਘਰ ਦੇ ਵਿੱਚ ਬੈਠਣ ਦੇ ਵਾਸਤੇ ਵੀ ਜਗ੍ਹਾ ਨਹੀਂ ਪ੍ਰਾਪਤ ਹੋ ਸਕਦੀ। ਜਿਨ੍ਹਾਂ ਨੇ ਪਰਮਾਤਮਾ ਦਾ ਸਿਮਰਨ ਨਹੀਂ ਕੀਤਾ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਨਹੀਂ ਜਪਿਆ, ਉਹਨਾਂ ਨੂੰ ਵਾਹਿਗੁਰੂ ਦੇ ਘਰ ਦੇ ਵਿੱਚ ਬੈਠਣ ਲਈ ਥਾਂ ਨਹੀਂ ਪ੍ਰਾਪਤ ਹੋਈ। ਮਨ ਕਾ ਅੰਧਲਾ ਮਾਇਆ ਕਾ ਬੰਦ। ਇਹ ਜੀਵ ਮਨ ਕਰਕੇ ਅੰਧਾ ਹੈ। ਜਿਵੇਂ ਪ੍ਰਤੱਖ ਮਨੁੱਖ ਅੰਨਾ ਹੋਵੇ ਤੇ ਸਾਧ ਸੰਗਤ ਜੀ ਉਹਨੂੰ ਦਿਸਦਾ ਨਹੀਂ ਹੈ। ਇਹ ਮਹਾਰਾਜ ਕਹਿੰਦੇ, ਇੱਕ ਤਾਂ ਪ੍ਰਤੱਖ ਅੰਨਾ ਹੁੰਦਾ ਹੈ, ਇੱਕ ਅੰਤਰੀਵ ਨੇਤਰਾਂ ਤੋਂ ਹੀਣਾ ਹੋਣ ਕਰਕੇ ਅੰਨਾ ਹੈ। ਮਨ ਕਾ ਅੰਧਾ, ਜਿਹੜਾ ਮਨ ਕਰਕੇ ਮਨੁੱਖ ਅੰਧਾ ਹੁੰਦਾ, ਸਾਧ ਸੰਗਤ ਜੀ ਉਹਨੂੰ ਪਰਮਾਰਥ ਦਾ ਰਸਤਾ ਨਹੀਂ ਨਜ਼ਰ ਆਉਂਦਾ। ਉਹ ਸੰਸਾਰ ਰੂਪੀ ਭਿਆਨਕ ਜੰਗਲ ਦੇ ਵਿੱਚ ਹੀ ਬਾਰ-ਬਾਰ ਭਟਕਦਾ ਰਹਿੰਦਾ ਹੈ। ਸੰਸਾਰ ਦੇ ਅੰਦਰ ਭਟਕਣਾ ਵਿੱਚ ਹੀ ਹਰ ਸਮੇਂ ਬਾਰ-ਬਾਰ ਦਰ-ਦਰ ਤੇ ਠੋਕਰਾਂ ਖਾਂਦਾ ਰਹਿੰਦਾ ਹੈ। ਕਦੇ ਕਿਸੇ ਦਰ ਤੇ, ਕਦੇ ਕਿਸੇ ਦਰ ਤੇ ਬਾਰ-ਬਾਰ ਡਗਮਗਾਉਂਦਾ ਹੀ ਰਹਿੰਦਾ ਹੈ। ਹਿਰਦੇ ਕਰਕੇ ਕਦੇ ਅਡੋਲਤਾ ਬਣਾ ਹੀ ਨਹੀਂ ਸਕਦਾ। ਸੋ ਇਸ ਪ੍ਰਕਾਰ ਮਨ ਕਾ ਅੰਧਲਾ ਮਾਇਆ ਕਾ ਬੰਧ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਹੜਾ ਮਨ ਕਰਕੇ ਅੰਨਾ ਮਨੁੱਖ ਹੈ ਨਾ, ਜਿਸ ਦੇ ਸਾਧ ਸੰਗਤ ਜੀ ਨੇਤਰਾਂ ਵਿੱਚ ਵਿਚਾਰ ਰੂਪੀ ਨਿਗਾਹ ਨਹੀਂ ਹੈ, ਉਹ ਜਾਣੋ ਕਿ ਅੰਨਾ ਹੈ। ਮਨ ਕਰਕੇ ਮਨੁੱਖ ਅੰਨਾ ਹੈ ਤੇ ਉਹ ਮਾਇਆ ਦੇ ਹਰ ਸਮੇਂ ਬੰਧਨਾਂ ਦੇ ਵਿੱਚ ਹੀ ਬੱਝਾ ਰਹਿੰਦਾ ਹੈ। ਕਦੇ ਸੰਸਾਰ ਦੇ ਔਗਣਾਂ ਦੇ, ਮਾਇਆ ਦੇ ਮੋਹ ਮਮਤਾ ਦੇ ਬੰਧਨਾਂ ਤੋਂ ਆਜ਼ਾਦ ਨਹੀਂ ਹੋ ਸਕਦਾ। ਖੀਨ ਖਰਾਬ ਹੋਵੇ ਨਿਤ ਕੰਦ। ਉਹ ਮਨੁੱਖ ਦਾ ਜਿਹੜਾ ਕੰਦ ਸਰੀਰ ਹੈ ਨਾ, ਬਾਰ-ਬਾਰ ਖਰਾਬ ਹੁੰਦਾ ਹੈ। ਕਾਲ ਉਹਨੂੰ ਬਾਰ-ਬਾਰ ਗਾਲ ਦਿੰਦਾ ਹੈ। ਸੰਸਾਰ ਦੇ ਪਦਾਰਥਾਂ ਵਿੱਚ ਖੁਆਰ ਹੋਣੇ ਕਰਕੇ ਜਿਹੜਾ ਮਨੁੱਖ ਸਾਧ ਸੰਗਤ ਜੀ ਆਪਣੇ ਆਸ਼ੇ ਨੂੰ ਭੁੱਲ ਜਾਵੇ ਕਿ ਸੰਸਾਰ ਵਿੱਚ ਆਇਆ ਕਿਸ ਲਈ ਹਾਂ, ਮਹਾਰਾਜ ਕਹਿੰਦੇ ਉਹਦੇ ਪੱਲੇ ਕੇਵਲ ਤਾਂ ਕੇਵਲ ਖੱਜਲ ਖੁਆਰੀ ਹੁੰਦੀ ਹੈ। ਜਿਵੇਂ ਕਿਸੇ ਮਨੁੱਖ ਨੇ ਕਿਸੇ ਥਾਂ ਤੇ ਪਹੁੰਚਣਾ ਹੋਵੇ, ਜਾਂ ਕਹਿ ਲਈਏ ਕਿ ਬਾਦਸ਼ਾਹ ਨੂੰ ਮਿਲਣਾ ਹੋਵੇ, ਜੇ ਬਾਦਸ਼ਾਹ ਦਾ ਨਾਮ ਚੇਤਾ ਹੋਵੇਗਾ ਤੇ ਕਿਸੇ ਵੀ ਸੰਸਾਰ ਦੇ ਕੋਨੇ ਤੇ ਹੋਵੇ, ਪੁੱਛ ਪਛਾ ਕੇ ਆਖਰਕਾਰ ਉੱਥੇ ਪਹੁੰਚ ਹੀ ਜਾਵੇਗਾ। ਪਰ ਜਿਸ ਮਨੁੱਖ ਨੂੰ ਨਾਮ ਹੀ ਪਤਾ ਨਹੀਂ, ਉਹਦੇ ਪੱਲੇ ਕੇਵਲ ਖੱਜਲ ਖੁਆਰੀ ਹੈ। ਕਿਸੇ ਨੂੰ ਪੁੱਛੇਗਾ ਵੀ ਤੇ ਕੀ ਪੁੱਛੇਗਾ? ਉਹ ਦਰ ਦਰ ਤੇ ਭਟਕਦਾ ਰਹਿੰਦਾ, ਕਦੇ ਕਿਸੇ ਪਾਸੇ ਭਟਕਦਾ, ਕਦੇ ਕਿਸੇ ਪਾਸੇ ਭਟਕਦਾ ਹੈ। ਮਹਾਰਾਜ ਕਹਿੰਦੇ, ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਵਿਸਰ ਗਿਆ ਨਾ, ਹਰ ਬਿਸਰਤ ਸਦਾ ਖੁਆਰੀ, ਉਹਨਾਂ ਪੱਲੇ ਪਰਮਾਤਮਾ ਨੇ ਕੇਵਲ ਤਾਂ ਕੇਵਲ ਖੱਜਲ ਖੁਆਰੀ ਪਾਈ। ਉਹ ਦਰ ਦਰ ਤੇ ਬਾਰ-ਬਾਰ ਭਟਕਦੇ ਰਹਿੰਦੇ ਹਨ। ਕਦੇ ਕਿਸੇ ਦਰ ਤੇ ਨੱਕ ਰਗੜਦੇ, ਕਦੇ ਕਿਸੇ ਦਰ ਤੇ ਜਾ ਕੇ ਉਹ ਵਾਹਿਗੁਰੂ ਦਾ ਨਾਮ ਭੁੱਲਣੇ ਕਰਕੇ ਉਹ ਬਾਰ-ਬਾਰ ਭਟਕਣਾ ਵਿੱਚ ਹੀ ਆਪਣਾ ਜੀਵਨ ਬਤੀਤ ਕਰ ਦਿੰਦੇ ਹਨ। ਇਸ ਪ੍ਰਕਾਰ ਮਹਾਰਾਜ ਕਹਿੰਦੇ, ਖੀਨ ਖਰਾਬ, ਉਹਨਾਂ ਦਾ ਜਿਹੜਾ ਸਰੀਰ ਹੈ ਨਾ, ਸਰੀਰ ਜਿਹੜਾ ਕੰਧ ਭਾਵ ਕਿ ਕੰਧਾ ਸਰੀਰ ਹੈ, ਪਰਮਾਤਮਾ ਨੇ ਕਹਿੰਦੇ ਉਹ ਖਰਾਬ ਕਰ ਦਿੱਤਾ ਹੈ। ਉਹ ਸੰਸਾਰ ਦੇ ਅੰਦਰ ਹੀ ਹਰ ਸਮੇਂ ਬਾਰ-ਬਾਰ ਭਟਕਦੇ ਰਹੇ ਹਨ। ਖਾਣ ਜੀਵਨ ਕੀ ਬਹੁਤੀ ਆਸ। ਸਤਿਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਉਚਾਰਨ ਕਰ ਰਹੇ ਹੈ, ਹੇ ਪਰਮਾਤਮਾ, ਸੰਸਾਰ ਦੇ ਜੀਵਾਂ ਨੂੰ ਪਦਾਰਥਾਂ ਦੀ, ਖਾਣੇ ਦੀ, ਫਿਰ ਲੰਮੀ ਜ਼ਿੰਦਗੀ ਜਿਹੜੀ ਹੈ ਜਿਉਣੇ ਦੀ ਆਸ ਮਨ ਦੇ ਵਿੱਚ ਲੱਗੀ ਹੋਈ ਹੈ। ਖਾਣ ਜੀਵਨ ਕੀ ਬਹੁਤੀ ਆਸ, ਬਹੁਤੀਆਂ ਲੰਬੀਆਂ ਆਸਾਂ ਲਾ ਕਰਕੇ ਜਗਤ ਦੇ ਜੀਵ ਬੈਠੇ ਹਨ ਕਿ ਚੰਗੇ ਚੰਗੇ ਮਿਸ਼ਟਾਨ, 36 ਪ੍ਰਕਾਰ ਦੇ ਭੋਜਨ ਆਦਿਕ, ਚੰਗੇ ਚੰਗੇ ਪਦਾਰਥ, ਚੰਗੇ ਚੰਗੇ ਪਕਵਾਨ ਖਾਣ ਦੇ ਵਾਸਤੇ ਸਾਨੂੰ ਮਿਲਦੇ ਰਹਿਣ। ਜਾਂ ਫਿਰ ਮਹਾਰਾਜ ਕਹਿੰਦੇ, ਲੰਬੇਰਾ ਸਮਾਂ ਜੀਵਨ ਜਿਉਣੇ ਦੀ ਸੰਸਾਰ ਦੇ ਜੀਵਾਂ ਨੇ ਆਸਾ ਲਗਾਈ ਹੈ।
ਕਿਉਂਕਿ ਮਹਾਰਾਜ ਸਾਹਿਬ ਜੀ ਦੇ ਬਚਨ ਹਨ, ਜਗ ਮਰਨ ਨਾ ਪਾਇਆ, ਨਿਤ ਆਪ ਲੁਕਾਇਆ, ਮਤ ਜਮ ਪਕੜੈ ਲੈ ਜਾਏ ਜੀਓ। ਕਹਿੰਦੇ ਹਨ ਕਿ ਸੰਸਾਰ ਦੇ ਜੀਵਾਂ ਨੂੰ ਮਰਨਾ ਪਾਉਂਦਾ ਹੀ ਨਹੀਂ ਹੈ। ਹਰ ਕੋਈ ਇਹੋ ਮਨ ਵਿੱਚ ਚਾਹਤ ਕਰਦਾ, ਇੱਛਾ ਕਰਦਾ ਕਿ ਸਾਡੀ ਵਡੇਰੀ ਉਮਰ ਹੋਵੇ, ਲੰਬੀ ਉਮਰ ਹੋਵੇ। ਘਰ ਦੇ ਵਿੱਚ ਬਾਲਕ ਨੇ ਜਨਮ ਲਿਆ ਹੋਵੇ ਤੇ ਸਾਧ ਸੰਗਤ ਜੀ ਇਹੋ ਹੀ ਹਰ ਕੋਈ ਅਸੀਸਾਂ ਦਿੰਦਾ ਨਾ ਕਿ ਇਹ ਪੁੱਤਰ ਹੈ, ਧੀ ਹੈ, ਇਹ ਘਰ ਦੇ ਵੀ ਸੰਤਾਨ ਨੇ ਜਨਮ ਲਿਆ, ਇਹ ਵਡੇਰੀ ਤੇ ਲੰਬੀ ਉਮਰ ਹੋਵੇ। ਪਰਮਾਤਮਾ ਕਿਰਪਾ ਕਰੇ, ਲੰਮੀ ਆਰਜ਼ੂ ਬਖਸ਼ੇ। ਇਹੋ ਹੀ ਅਸੀਂ ਅਰਦਾਸਾਂ ਕਰਦੇ ਹਾਂ। ਜੋ ਵਡੇਰੇ ਬਜ਼ੁਰਗ ਹੁੰਦੇ ਇਹੋ ਹੀ ਸਾਧ ਸੰਗਤ ਜੀ ਆਪਣੇ ਸੰਤਾਨ ਨੂੰ, ਧੀਆਂ ਪੁੱਤਰਾਂ ਨੂੰ ਇਹ ਅਸੀਸਾਂ ਦੇ ਕਰਕੇ ਨਿਵਾਜਦੇ ਹੈ ਮਹਾਰਾਜ। ਪਰ ਹਜੂਰ ਕਹਿੰਦੇ ਜੋ ਪਰਮਾਤਮਾ ਨੇ ਕਰਮਾਂ ਵਿੱਚ ਲਿਖਿਆ ਹੋਇਆ ਹੈ, ਖਾਣ ਜੀਵਨ ਕੀ ਬਹੁਤੀ ਆਸ, ਇਹ ਜੀਵ ਭਾਵੇਂ ਬਹੁਤੇ ਪਦਾਰਥਾਂ ਦੇ ਛਕਣ ਦੀ ਜਾਂ ਲੰਮੀ ਜ਼ਿੰਦਗੀ ਜਿਉਣ ਦੀ ਭਾਵੇਂ ਆਸਾਂ ਲਾ ਕਰਕੇ ਬੈਠਾ ਹੈ। ਲੇਖੈ ਤੇਰਾ ਸਾਸ ਗਿਰਾਸ। ਪਰ ਇਹ ਪ੍ਰਮਾਤਮਾ ਸਭ ਕੁਝ ਸੰਸਾਰ ਦੇ ਜੀਵਾਂ ਦੀ ਜਿਹੜੀ ਲਿਖਤ ਹੈ ਨਾ, ਲੇਖਾਂ ਦੀ ਭਾਵ ਕਰਮਾਂ ਦੀ ਲਿਖਤ ਹੈ, ਪ੍ਰਮਾਤਮਾ ਆਪ ਜੀ ਦੇ ਹੱਥਾਂ ਵਿੱਚ ਹੈ। ਲੇਖੈ ਤੇਰਾ ਸਾਸ ਗਿਰਾਸ, ਇੱਥੋਂ ਤੱਕ ਕਿ ਜਿੰਨੇ ਸਵਾਸ ਜੀਵ ਨੇ ਲੈਣੇ ਆਪਣੇ ਜੀਵਨ ਦੇ ਅੰਦਰ ਉਹ ਵੀ ਪਰਮਾਤਮਾ ਦੇ ਹੱਥਾਂ ਵਿੱਚ ਹੈ। ਗਿਰਾਸ ਕਹੀਏ ਕਿ ਮੁੱਖ ਵਿੱਚ ਗਰਾਹੀ ਪਾਉਣੀ, ਜ਼ਿੰਦਗੀ ਵਿੱਚ ਜਿੰਨੀ ਵਾਰ ਭੋਜਨ ਛਕਣਾ, ਜੀਵਨ ਵਿੱਚ ਜਿੰਨੀ ਵਾਰ ਭੋਜਨ ਛਕਣਾ ਤੇ ਜਿੰਨੇ ਜਿੰਨੇ ਪ੍ਰਕਾਰ ਦਾ ਜਾਂ ਫਿਰ ਜਿੰਨੇ ਵੀ ਤਰ੍ਹਾਂ ਦੇ ਕੋਈ ਪਦਾਰਥ ਛਕਣੇ ਹੈ, ਮਹਾਰਾਜ ਕਹਿੰਦੇ ਸਭ ਲੇਖੇ ਦੇ ਵਿੱਚ ਹੈ, ਇਹ ਪਰਮਾਤਮਾ ਦੇ ਹੱਥਾਂ ਵਿੱਚ ਹਨ। ਕਈ ਵਾਰ ਸਾਧ ਸੰਗਤ ਜੀ ਬਹੁਤਾ ਚਾਹ ਕੇ ਵੀ ਸਾਨੂੰ ਉਹ ਪਦਾਰਥ ਛਕਣ ਵਾਸਤੇ ਭੋਜਨ ਨਹੀਂ ਮਿਲਦਾ ਜਿਹਦੀ ਸਾਨੂੰ ਇੱਛਾ ਹੁੰਦੀ ਹੈ, ਤੇ ਕਈ ਵਾਰ ਨਾ ਚਾਹਤ ਕਰਦੇ ਹੋਏ ਵੀ ਉਹ ਸਾਧ ਸੰਗਤ ਜੀ ਭੋਜਨ ਦੇ ਪਦਾਰਥ, ਤਰ੍ਹਾਂ ਤਰ੍ਹਾਂ ਦੇ ਮਿਸ਼ਟਾਨ ਪਦਾਰਥ ਮਿਲ ਜਾਂਦੇ ਹੈ। ਕਿਉਂਕਿ ਮਹਾਰਾਜ ਕਹਿੰਦੇ ਕਿ ਲੇਖੈ ਤੇਰਾ ਸਾਸ ਗਿਰਾਸ, ਜੀਵਨ ਦੇ ਅੰਦਰ ਜੋ ਕੁਝ ਵੀ ਪ੍ਰਾਰਬਧ ਵਿੱਚ ਮਿਲਣਾ ਹੈ, ਇਹ ਪਰਮਾਤਮਾ ਸਭ ਕੁਝ ਆਪ ਜੀ ਦੇ ਹੱਥਾਂ ਵਿੱਚ ਹੈ। ਭਾਵੇਂ ਸੰਸਾਰ ਦੇ ਜੀਵ ਬਹੁਤੇ ਖਾਣ ਦੀ ਆਸਾ ਲਾ ਕੇ ਬੈਠੇ ਹੈ, ਲੰਬੇਰਾ ਸਮਾਂ ਜੀਵਨ ਜਿਉਣੇ ਦਾ, ਜ਼ਿੰਦਗੀ ਬਤੀਤ ਕਰਨੇ ਦਾ, ਕਿ ਲੰਬੀ ਆਰਬਲਾ ਸਾਡੀ ਹੋਵੇ, ਬਹੁਤਾ ਸਮਾਂ ਸੰਸਾਰ ਵਿੱਚ ਜੀਵਤ ਭਾਵ ਵਿੱਚ ਰਹੀਏ, ਪਰ ਪਰਮਾਤਮਾ ਇੱਕ ਛਿਨ ਦਾ ਵੀ ਕਿਸੇ ਜੀਵ ਦਾ ਕੋਈ ਪਤਾ ਨਹੀਂ ਹੈ। ਜਿਵੇਂ ਸਤਿਗੁਰੂ ਜੀ ਦੇ ਬਚਨ ਹਨ ਗੁਰਬਾਣੀ ਅੰਦਰ ਕਿ ਕਹਾ ਬਿਸਾਸਾ ਇਸ ਭਾਂਡੇ ਕਾ ਇਤਨਾ ਕੁ ਲਾਗੈ ਠਨਕਾ। ਕਹਿੰਦੇ ਸਰੀਰ ਰੂਪੀ ਭਾਂਡੇ ਦਾ ਕੀ ਭਰੋਸਾ ਹੈ। ਇਹ ਜੀਵ ਜਿਸ ਸਰੀਰ ਦਾ ਤੂੰ ਮਾਣ ਕਰਦਾ, ਜਿਵੇਂ ਕੋਈ ਮਨੁੱਖ ਭਾਂਡਾ ਲੈ ਕੇ ਤੁਰਿਆ ਜਾ ਰਿਹਾ ਹੋਵੇ, ਸਾਧ ਸੰਗਤ ਜੀ ਮਿੱਟੀ ਦਾ ਭਾਂਡਾ, ਉਹ ਜੇ ਠੇਡਾ ਲੱਗ ਜਾਵੇ ਤੇ ਧਰਤੀ ਤੇ ਡਿੱਗਣ ਦੇ ਨਾਲ ਟੁੱਟ ਜਾਂਦਾ, ਮਿੱਟੀ ਵਿੱਚ ਮਿਲ ਜਾਂਦਾ ਹੈ। ਇਸੇ ਪ੍ਰਕਾਰ ਮਹਾਰਾਜ ਕਹਿੰਦੇ ਸਰੀਰ ਰੂਪੀ ਭਾਂਡੇ ਦਾ ਕੀ ਭਰੋਸਾ ਹੈ ਜਿਹਦਾ ਤੂੰ ਮਾਣ ਕਰਦਾ ਹੈ। ਜਿਸ ਸਰੀਰ ਭਾਂਡੇ ਦਾ ਤੂੰ ਇਹ ਜੀਵ ਹਰ ਸਮੇਂ ਹੰਕਾਰ ਕਰਦਾ ਰਹਿੰਦਾ ਹੈ, ਕਿਹੜੇ ਵੇਲੇ ਤੇਰਾ ਮੌਤ ਦਾ ਅੰਤ ਸਮਾਂ ਆ ਜਾਵੇ, ਕਾਲ ਠੇਡਾ ਤੈਨੂੰ ਲੱਗ ਜਾਵੇ, ਤੇ ਫਿਰ ਇਹ ਸਰੀਰ ਰੂਪੀ ਭਾਂਡੇ ਨੇ ਟੁੱਟ ਜਾਣਾ ਜਿਹਦਾ ਤੂੰ ਭਰੋਸਾ ਕਰਕੇ ਬੈਠਾ ਹੋਇਆ, ਲੰਬੀ ਆਸ ਲਾ ਕਰਕੇ ਬੈਠਾ ਹੋਇਆ। ਕਿਉਂਕਿ ਲੇਖੈ ਤੇਰਾ ਸਾਸ ਗਿਰਾਸ, ਜੋ ਵੀ ਜੀਵਨ ਦੇ ਅੰਦਰ ਹੈ ਪਰਮਾਤਮਾ ਦੇ ਹੱਥਾਂ ਵਿੱਚ ਹੈ। ਅਹਨਿਸ ਅੰਦਲੇ ਦੀਪਕ ਦੇ। ਹੁਣ ਅਕਾਲ ਪੁਰਖ ਪਰਮਾਤਮਾ ਦੇ ਸਨਮੁਖ ਹੋ ਕਰਕੇ ਬੇਨਤੀ ਕਰ ਰਹੇ ਨੇ, ਹੇ ਪਰਮਾਤਮਾ, ਇਹ ਜਿਹੜੇ ਸੰਸਾਰ ਦੇ ਜੀਵ ਅਹਨਿਸ ਜੀਵਨ ਕਾਲ ਦੌਰਾਨ ਰਾਤ ਵੀ ਦਿਨੇ ਵੀ ਹਰ ਸਮੇਂ ਮਹਾਰਾਜ ਅਗਿਆਨ ਦੀ ਅਵਸਥਾ ਵਿੱਚ ਰਹਿੰਦੇ ਹੈ, ਵਿਚਾਰ ਗਿਆਨ ਰੂਪੀ ਨੇਤਰਾਂ ਤੋਂ ਹੀਣੇ ਹੋਣ ਕਰਕੇ ਅੰਨੇ ਹੋ ਕਰਕੇ ਰਹਿੰਦੇ ਹੈ। ਮਹਾਰਾਜ ਕਿਰਪਾ ਕਰੋ ਦੀਪਕ ਦੇ। ਮਹਾਰਾਜ ਇਹਨਾਂ ਅਗਿਆਤ ਜੀਵਾਂ ਦੇ ਹਿਰਦੇ ਅੰਦਰ ਅਗਿਆਨ ਦੀ ਅੰਧਤਾਈ ਦੂਰ ਕਰਨ ਦੇ ਵਾਸਤੇ ਗਿਆਨ ਰੂਪੀ ਦੀਪਕ ਦੇ ਦੇਣਾ ਕਰੋ। ਜਾਂ ਫਿਰ ਜਗਿਆਸੂ ਮੁਖ ਦੁਆਰਾ ਬੇਨਤੀ ਕਰ ਰਹੇ ਨੇ, ਪਰਮਾਤਮਾ ਅਸੀਂ ਤਮਾਮ ਸੰਸਾਰ ਭਰ ਦੇ ਜੀਵ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਸਾਡੇ ਕੋਲ ਵਿਚਾਰ ਰੂਪੀ ਨਿਗਾਹ ਨਾ ਹੋਣੇ ਕਰਕੇ ਅਸੀਂ ਅੰਨੇ ਹਾਂ। ਮਹਾਰਾਜ ਸਾਨੂੰ ਸੋਝੀ ਬਖਸ਼ਿਸ਼ ਕਰੋ, ਸਾਡੇ ਹਿਰਦੇ ਅੰਦਰ ਗਿਆਨ ਰੂਪੀ ਦੀਵਾ ਬਾਲ ਕਰਕੇ ਮਹਾਰਾਜ ਸ਼ਬਦ ਦੁਆਰਾ ਆਪ ਜੀ ਪ੍ਰਕਾਸ਼ ਕਰ ਦੇਣਾ ਕਰੋ। ਪਾਉ ਜਲ ਡੂਬਤ ਚਿੰਤ ਕਰੇ। ਇਹ ਮਹਾਰਾਜ ਭੈਦਾਇਕ ਸੰਸਾਰ ਸਾਗਰ ਵਿੱਚ ਡੁੱਬਦਿਆਂ ਹੋਇਆਂ ਦੀ ਸਾਡੀ ਚਿੰਤਾ ਕਰੋ।
ਸਾਡੇ ਤੇ ਤਰਸ ਕਰੋ, ਸਾਡੇ ਤੇ ਰਹਿਮ ਕਰੋ, ਮਹਾਰਾਜ ਕਿਰਪਾ ਕਰੋ। ਭਵਜਲ ਡੂਬਤ ਚਿੰਤ ਕਰੇ, ਸਾਨੂੰ ਡੁੱਬਦੇ ਹੋਏ ਦੀ ਮਹਾਰਾਜ ਚਿੰਤਾ ਕਰਕੇ ਨਾਮ ਰੂਪ ਬੇੜਾ ਦੇ ਕਰਕੇ ਸਾਨੂੰ ਪਾਰ ਕਰ ਦੇਣਾ ਕਰੋ। ਕਹੇ ਸੁਣਹਿ ਜੋ ਮਾਨਹਿ ਨਾਉ। हे ਪ੍ਰਮਾਤਮਾ, ਜੋ ਆਪਣੇ ਜੀਵਨ ਕਾਲ ਦੌਰਾਨ ਪ੍ਰੀਤ ਰੂਪ ਰਸਨਾ ਤੋਂ ਆਪ ਜੀ ਦਾ ਨਾਮ ਕਹੇ ਉਚਾਰਨ ਕਰਦੇ ਹੈ ਅਤੇ ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਸੁਣਦੇ ਹੈ, ਫਿਰ ਜੀਵਨ ਦੇ ਵਿੱਚ ਉਹਦਾ ਮੰਨਣ ਵੀ ਕਰਦੇ ਹਨ। ਸਭ ਤੋਂ ਪਹਿਲਾਂ ਸਾਧ ਸੰਗਤ ਜੀ ਸੁਣਨ ਭਾਵ ਕਿ ਸ਼ਰਵਣ ਅਵਸਥਾ, ਇਹ ਵੀ ਇੱਕ ਭਗਤੀ ਹੈ। ਸੁਣ ਕੇ ਹੀ ਜੀਵਨ ਦੇ ਵਿੱਚ ਧਾਰਨ ਕੀਤਾ ਜਾਂਦਾ ਹੈ, ਜਾਂ ਫਿਰ ਰਸਨਾ ਤੋਂ ਉਚਾਰਨ ਕਰਕੇ ਪਰਮੇਸ਼ਰ ਦਾ ਜਸ ਕਰੀਦਾ ਹੈ। ਫਿਰ ਜਿਹੜਾ ਸੁਣਿਆ ਨੂੰ ਮੰਨੀਦਾ, ਮਨ ਕਰਕੇ ਜੀਵਨ ਦੇ ਵਿੱਚ ਕਮਾਈਦਾ ਹੈ। ਮਹਾਰਾਜ ਕਹਿੰਦੇ ਜੋ ਆਪ ਜੀ ਦਾ ਪਰਮੇਸ਼ਰ ਨਾਮ ਸੁਣਦੇ ਆ, ਰਸਨਾ ਤੋਂ ਉਚਾਰਨ ਕਰਦੇ ਨੇ, ਜੀਵਨ ਵਿੱਚ ਹਿਰਦੇ ਵਿੱਚ ਧਾਰਨ ਕਰਦੇ ਹਨ। ਹਉ ਬਲਿਹਾਰੈ ਤਾ ਕੈ ਜਾਓ। ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਉਹਨਾਂ ਤੋਂ ਅਸੀਂ ਬਲਿਹਾਰ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ। ਜੇ ਪ੍ਰਮਾਤਮਾ ਜੋ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਦੇ ਪਿਆਰੇ ਜਨ ਆਪ ਦੇ ਨਾਮ ਦਾ ਮੰਨਣ ਕਰਦੇ ਹਨ। ਸਾਧ ਸੰਗਤ ਜੀ, ਮਹਾਰਾਜ ਸਾਹਿਬ ਜੀ ਦਾ ਉਪਦੇਸ਼ ਸੁਣ ਕਰਕੇ ਜੀਵਨ ਦੇ ਵਿੱਚ ਧਾਰਨ ਕਰਨਾ, ਇਹ ਬਹੁਤ ਚੰਗੇ ਭਾਗਾਂ ਦੀ ਨਿਸ਼ਾਨੀ ਹੈ, ਬੜੀ ਵੱਡੀ ਅਮੋਲਕ ਦਾਤ ਹੈ। ਜੇ ਮਹਾਰਾਜ ਸਾਹਿਬ ਜੀ ਦਾ ਉਪਦੇਸ਼ ਸੁਣਿਆ ਹੀ ਨਹੀਂ, ਜੇ ਸੁਣ ਕੇ ਵੀ ਅਣਸੁਣਿਆ ਕਰ ਦਿੱਤਾ, ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਦਾ ਫਿਰ ਲਾਹਾ ਕੀ ਪ੍ਰਾਪਤ ਹੋਵੇਗਾ। ਸੁਣ ਕਰਕੇ ਆਪਣੇ ਹਿਰਦੇ ਅੰਦਰ ਧਾਰਨ ਕੀਤਾ ਹੈ, ਜਿਨ੍ਹਾਂ ਨੇ ਮਨ ਕਰਕੇ ਮੰਨਣ ਕੀਤਾ ਹੈ। ਮਹਾਰਾਜ ਕਹਿੰਦੇ ਉਹਨਾਂ ਤੋਂ ਅਸੀਂ ਕੁਰਬਾਨ ਜਾਂਦੇ ਹਾਂ, ਉਹਨਾਂ ਤੋਂ ਬਲਿਹਾਰ ਜਾਣਾ ਚਾਹੀਦਾ ਹੈ। ਨਾਨਕ ਏਕ ਕਹੈ ਅਰਦਾਸ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਉਚਾਰਨ ਕਰ ਰਹੇ ਹੈ ਕਿ ਇੱਕ ਪ੍ਰਮਾਤਮਾ ਦੇ ਸਨਮੁਖ ਹੋ ਕਰਕੇ, ਹੇ ਪਰਮੇਸ਼ਰ ਆਪ ਦੇ ਸਨਮੁਖ ਹੋ ਕਰਕੇ ਇੱਕ ਸਾਡੀ ਅਰਦਾਸ ਹੈ। ਜੀਉ ਪਿੰਡ ਸਭ ਤੇਰਾ ਪਾਸ। ਮਹਾਰਾਜ ਸਰੀਰ ਰੂਪੀ ਪਿੰਡ, ਜੀਉ ਜਿੰਦ, ਇਹ ਸਰੀਰ ਦੇ ਅੰਦਰ ਜੋ ਜਾਨ ਹੈ, ਸਭ ਕੁਝ ਆਪ ਜੀ ਦੇ ਪਾਸ ਤੁਹਾਡੇ ਚਰਨਾਂ ਵਿੱਚ ਅਸੀਂ ਅਰਪਣ ਕਰਦੇ ਹਾਂ। ਜਾਂ ਤੂੰ ਦੇਹ ਜਪੀ ਤੇਰਾ ਨਾਉ। ਮਹਾਰਾਜ ਜੀ ਮਨ ਬਾਣੀ ਸਰੀਰ ਆਪ ਜੀ ਦੇ ਚਰਨਾਂ ਵਿੱਚ ਅਰਪਣ ਕੀਤਾ ਹੈ। ਹੁਣ ਜਗਿਆਸੂ ਮੁਖ ਦੁਆਰਾ ਬੇਨਤੀ ਕਰ ਰਹੇ ਨੇ, ਹੇ ਪ੍ਰਮਾਤਮਾ, ਜਾਂ ਤੂੰ ਦੇਹ ਜਪੀ ਤੇਰਾ ਨਾਉ। ਹੇ ਵਾਹਿਗੁਰੂ ਜੀ, ਆਪ ਜੀ ਕਿਰਪਾ ਕਰਕੇ ਸਾਨੂੰ ਨਾਮ ਦੀ ਦਾਤ ਦੇਵੋ, ਤਾਂ ਮਹਾਰਾਜ ਅਸੀਂ ਜਪ ਸਕਦੇ ਹਾਂ। ਨਹੀਂ ਤਾਂ ਆਪਣਾ ਕੋਈ ਬਲ ਥੋੜ੍ਹਾ, ਆਪਣਾ ਜ਼ੋਰ ਥੋੜ੍ਹਾ, ਆਪਣੀ ਸ਼ਕਤੀ ਦੇ ਨਾਲ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਜਾ ਸਕਦਾ। ਪਰਮਾਤਮਾ ਕਿਰਪਾ ਕਰੇ, ਜੀਵ ਦੇ ਤਰਸ ਕਰਕੇ ਨਾਮ ਦੀ ਦਾਤ ਬਖਸ਼ਿਸ਼ ਕਰ ਦਿੰਦਾ ਹੈ, ਤੇ ਮਹਾਰਾਜ ਕਹਿੰਦੇ ਤਾਂ ਹੀ ਪਰਮੇਸ਼ਰ ਦਾ ਨਾਮ ਜਪਦਾ ਹੈ। ਆਪ ਜਪਾਏ ਜਪੈ ਸੋ ਨਾਉ, ਆਪ ਗਵਾਏ ਸੋ ਹਰ ਗੁਣ ਗਾਓ। ਦਰਗਹ ਬੈਸਣ ਹੋਵੈ ਥਾਉ। ਪਰਮਾਤਮਾ ਜੀ ਅਕਾਲ ਪੁਰਖ ਵਾਹਿਗੁਰੂ ਆਪ ਦੇ ਘਰ ਦੇ ਵਿੱਚ, ਸੱਚੀ ਦਰਗਾਹ ਦੇ ਵਿੱਚ ਬੈਠਣ ਦੀ ਸਾਨੂੰ ਥਾਂ ਪ੍ਰਾਪਤ ਹੋ ਜਾਵੇਗੀ। ਜੇ ਕਿਤੇ ਮਹਾਰਾਜ ਸਾਡੇ ਤੇ ਤਰਸ ਕਰਕੇ ਸਾਨੂੰ ਹਿਰਦੇ ਅੰਦਰ ਨਾਮ ਦੀ ਦਾਤ ਬਖਸ਼ਿਸ਼ ਕਰ ਦੇਵੋ। ਜਾਂ ਤੁਧ ਭਾਵੈ ਤਾਂ ਦੁਰਮਤ ਜਾਏ। ਜੇ ਪ੍ਰਮਾਤਮਾ ਆਪ ਜੀ ਨੂੰ ਭਾ ਜਾਵੇ ਤੇ ਜੀਵ ਦੀ ਖੋਟੀ ਮੱਤ ਚਲੀ ਜਾਂਦੀ ਹੈ, ਖੋਟੀ ਮੱਤ ਜੀਵ ਦੀ ਦੂਰ ਹੋ ਜਾਂਦੀ ਹੈ, ਮੰਦੀ ਮੱਤ ਅਭਾਵ ਹੋ ਜਾਂਦੀ ਹੈ। ਗਿਆਨ ਰਤਨ ਮਨ ਵਸੈ ਆਏ। ਤੇ ਜਦੋਂ ਮੰਦੀ ਮਤ ਭਾਵ ਕਿ ਮੰਦਾ ਸੁਭਾਅ ਜੀਵ ਦਾ ਚਲਾ ਜਾਂਦਾ ਹੈ, ਤੇ ਸਤਿਗੁਰੂ ਜੀ ਕਹਿੰਦੇ ਫਿਰ ਗਿਆਨ ਰੂਪੀ ਰਤਨ ਉਹਦੇ ਹਿਰਦੇ ਵਿੱਚ ਜਾ ਕੇ ਪ੍ਰਕਾਸ਼ ਕਰ ਦਿੰਦਾ, ਅਥਵਾ ਗਿਆਨ ਦਾ ਪ੍ਰਕਾਸ਼ ਤੇ ਵਿਰਾਗ ਰੂਪੀ ਰਤਨ ਉਹ ਜੀਵ ਨੂੰ ਹਿਰਦੇ ਕਰਕੇ ਪ੍ਰਾਪਤ ਹੋ ਜਾਂਦਾ। ਜਿਹਦਾ ਮੰਦਾ ਸੁਭਾਅ, ਮੰਦੀ ਮਤ ਜਿਹਦੀ ਚਲੀ ਜਾਂਦੀ ਹੈ, ਚੰਗੀ ਮਤ ਆਤਮ ਵਿਛੈਣੀ ਬੁੱਧ ਮਹਾਰਾਜ ਸਾਹਿਬ ਜੀ ਤੋਂ ਜੋ ਜੀਵ ਧਾਰਨ ਕਰ ਲੈਂਦਾ ਹੈ। ਨਦਰ ਕਰੇ ਤਾ ਸਤਿਗੁਰ ਮਿਲੈ। ਹੇ ਪ੍ਰਮਾਤਮਾ, ਜੇ ਆਪ ਕਿਰਪਾ ਦੀ ਨਦਰ ਕਰ ਦੇਵੋ ਤਾਂ ਇਸ ਜੀਵ ਨੂੰ ਜੀਵਨ ਦੇ ਅੰਦਰ ਪੂਰੇ ਸਤਿਗੁਰੂ ਜੀ ਮਿਲਦੇ ਹਨ। ਨਹੀਂ ਤੇ ਅਧੂਰਿਆਂ ਦੇ ਲੜ ਲੱਗ ਕੇ ਆਪਣੀ ਜ਼ਿੰਦਗੀ ਵੀ ਅਧੂਰੇਪਣ ਦੇ ਵਿੱਚ ਹੀ ਰੱਖ ਲੈਂਦਾ ਹੈ।
ਕਿਉਂਕਿ ਪੂਰੇ ਸਤਿਗੁਰੂ ਦੀ ਜੀਵਨ ਵਿੱਚ ਪ੍ਰਾਪਤੀ ਹੋਣੀ ਮਹਾਰਾਜ ਕਹਿੰਦੇ ਕਰਮਾਂ ਤੋਂ ਬਿਨਾਂ ਨਹੀਂ ਹੈ। ਜਿਨ੍ਹਾਂ ਦੇ ਪੂਰਬਲੇ ਭਾਗ ਜਾਗਦੇ ਹੈ ਨਾ, ਜਿਨ ਮਸਤਕ ਧੁਰ ਹਰ ਲਿਖਿਆ ਤਿਨਾਂ ਸਤਿਗੁਰ ਮਿਲਿਆ RAM ਰਾਜੇ। ਉਹਨਾਂ ਨੂੰ ਪੂਰੇ ਸਤਿਗੁਰੂ ਜੀ ਦੀ ਜੀਵਨ ਵਿੱਚ ਪ੍ਰਾਪਤੀ ਹੋਈ ਹੈ, ਜਿਨ੍ਹਾਂ ਦੇ ਪੂਰਬਲੇ ਨਿਸ਼ਕਾਮ ਕਰਮਾਂ ਦੇ ਭਾਗ ਜਾਗੇ ਹਨ। ਪ੍ਰਾਣਵਤ ਨਾਨਕ ਭਵ ਜਲ ਤਰੈ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਉਚਾਰਨ ਕਰ ਰਹੇ ਹੈ, ਜਿਨ੍ਹਾਂ ਨੂੰ ਪੂਰੇ ਸਤਿਗੁਰੂ ਦੀ ਜੀਵਨ ਵਿੱਚ ਮਿਲੇ ਹੈ ਭਵ ਜਲ ਤਰੈ। ਉਹ ਭੈਦਾਇਕ ਸੰਸਾਰ ਸਾਗਰ ਤੋਂ ਤਰ ਗਏ ਹਨ। ਉਹਨਾਂ ਦਾ ਸੰਸਾਰ ਸਮੁੰਦਰ ਤੋਂ ਤਰਨਾ ਹੋ ਗਿਆ ਹੈ, ਜਿਨ੍ਹਾਂ ਤੇ ਪ੍ਰਮਾਤਮਾ ਨੇ ਮਿਹਰ ਕੀਤੀ ਹੈ। ਪੂਰੇ ਸਤਿਗੁਰੂ ਜੀ ਵਾਲੇ ਜਿਨ੍ਹਾਂ ਨੂੰ ਜੀਵਨ ਵਿੱਚ ਬਣਾਇਆ ਹੈ। ਆਸਾ ਮਹੱਲਾ ਪਹਿਲਾ। ਪੰਚ ਪਦੇ। ਦੁੱਧ ਬਿਨ ਧੇਨ, ਪੰਖ ਬਿਨ ਪੰਖੀ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਪੰਜ ਪਦਿਆਂ ਵਾਲੇ ਹੁਣ ਮਹਾਰਾਜ ਸ਼ਬਦ ਉਚਾਰਨ ਕਰ ਰਹੇ ਹੈ। ਸਤ ਸੰਗਤ ਜੀ, ਪੰਜ ਪਦੇ ਦੇ ਹੇਠਾਂ ਚਰਨਾਂ ਦੇ ਵਿੱਚ 6 ਲਿਖਿਆ ਹੋਇਆ ਹੈ। ਭਾਵ ਇਹ 6 ਸ਼ਬਦ ਆਉਣਗੇ ਪੰਜ ਪੌੜੀਆਂ ਵਾਲੇ। ਗਰੀਬ ਨਵਾਜ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਚਾਰਨ ਕਰ ਰਹੇ ਹਨ। ਦੁੱਧ ਬਿਨ ਧੇਨ, ਪੰਖ ਬਿਨ ਪੰਖੀ। ਹਜੂਰ ਦੁਨਿਆਵੀ ਉਦਾਹਰਣਾਂ ਦੇ ਕੇ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਹੈ। ਮਹਾਰਾਜ ਫਰਮਾਉਂਦੇ ਹਨ ਕਿ ਨਾਮ ਤੋਂ ਬਿਨਾਂ ਜੀਵ ਦਾ ਜੀਵਨ ਕਿੱਦਾਂ ਦਾ ਹੁੰਦਾ ਹੈ। ਪਰਮੇਸ਼ਰ ਦੇ ਨਾਮ ਤੋਂ ਬਿਨਾਂ, ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਚਿੱਤ ਜੋੜਨ ਤੋਂ ਬਿਨਾਂ ਮਨੁੱਖ ਦੀ ਜਿਹੜੀ ਜ਼ਿੰਦਗੀ ਹੈ ਕਿੱਦਾਂ ਦੀ ਹੈ। ਹਜੂਰ ਫਰਮਾਨ ਕਰ ਰਹੇ ਹਨ। ਦੁੱਧ ਬਿਨ ਧੇਨ, ਪੰਖ ਬਿਨ ਪੰਖੀ। ਜਿਵੇਂ ਕਹਿੰਦੇ ਦੁੱਧ ਤੋਂ ਬਿਨਾਂ ਧੇਨ ਜਿਹੜੀ ਗਊ ਹੁੰਦੀ ਹੈ ਉਹ ਕਿਸੇ ਕੰਮ ਨਹੀਂ ਹੁੰਦੀ। ਉਹਨੂੰ ਪੱਠੇ ਪਾਈ ਜਾਓ ਪਰ ਉਹਦੇ ਤੋਂ ਲਾਭ ਥੋੜਾ ਕੋਈ ਪ੍ਰਾਪਤ ਹੋ ਸਕਦਾ ਹੈ। ਲਾਭ ਤੇ ਤਾਂ ਹੀ ਹੈ ਨਾ ਜੇ ਪੱਠੇ ਪਾਏ ਹੋਏ ਦੇ ਬਦਲੇ ਦੁੱਧ ਦੇਵੇ। ਪਰ ਜੇ ਉਸੇ ਤਰ੍ਹਾਂ ਹੀ ਫੰਡਰ ਗਊ ਹੋਵੇ, ਸਾਧ ਸੰਗਤ ਜੀ ਉਹਨੂੰ ਪੱਠੇ ਪਾਈ ਜਾਵੇ, ਉਹਦੀ ਸੇਵਾ ਕਰੀ ਜਾਵੇ, ਤੇ ਮਹਾਰਾਜ ਕਹਿੰਦੇ ਉਹ ਦੁੱਧ ਦੇਵੇ ਹੀ ਨਾ ਤੇ ਉਹਦਾ ਕੋਈ ਲਾਭ ਥੋੜਾ ਪ੍ਰਾਪਤ ਹੋ ਸਕਦਾ ਹੈ। ਉਹ ਕਿਸੇ ਲੇਖੇ ਵਿੱਚ ਨਹੀਂ ਪੈਣ ਵਾਲੀ। ਦੁੱਧ ਬਿਨ ਧੇਨ, ਪੰਖ ਬਿਨ ਪੰਖੀ। ਤੇ ਪੰਖਾਂ ਤੋਂ ਬਿਨਾਂ, ਖੰਭਾਂ ਤੋਂ ਬਿਨਾਂ ਜਿਹੜਾ ਪੰਛੀ, ਉਹਦਾ ਜੀਵਨ ਕਿਹੋ ਜਿਹਾ ਹੈ? ਕੋਈ ਜੀਵਨ ਨਹੀਂ ਉਹਦਾ। ਉਹ ਜ਼ਿੰਦਗੀ ਸਾਧ ਸੰਗਤ ਜੀ ਕਾਹਦੀ ਉਸ ਪੰਛੀ ਦੀ ਜਿਹੜੀ ਜ਼ਿੰਦਗੀ ਹੈ ਜਿਹਦੇ ਕੋਲ ਪੰਖ ਹੀ ਨਹੀਂ ਹੈ। ਪੰਖਾਂ ਤੋਂ ਬਿਨਾਂ ਕਿਵੇਂ ਉੱਡ ਸਕਦਾ ਹੈ? ਜਲ ਬਿਨ ਉਤਪਜ ਕਾਮ ਨਾਹੀ। ਤੇ ਪਾਣੀ ਤੋਂ ਬਿਨਾਂ ਜਿਹੜੀ ਖੇਤੀਬਾੜੀ ਹੈ ਉਹ ਕਿਸੇ ਕੰਮ ਵਿੱਚ ਆਉਣ ਵਾਲੀ ਨਹੀਂ ਹੈ। ਜਿਵੇਂ ਪਾਣੀ ਦੇ ਨਾਲ ਹੀ ਖੇਤੀ ਨੂੰ ਸਿੰਜੀਦਾ ਆ। ਸਾਧ ਸੰਗਤ ਜੀ, ਧਰਤੀ ਵਿੱਚ ਖੇਤੀ ਬੀਜੀ ਹੋਵੇ, ਬੀਜ ਬੀਜਿਆ ਹੋਵੇ, ਜੇ ਮਹਾਰਾਜ ਕਹਿੰਦੇ ਉਹਨੂੰ ਪਾਣੀ ਨਾ ਮਿਲੇ ਤੇ ਖੇਤੀਬਾੜੀ ਉਹਦੇ ਤੋਂ ਦਮੜੇ ਥੋੜਾ ਪ੍ਰਾਪਤ ਕੀਤੇ ਜਾ ਸਕਦੇ ਹੈ। ਭਾਵ ਉਹਨੂੰ ਖੇਤੀ ਨੂੰ ਪਕਾ ਕੇ, ਵੱਢ ਕੇ, ਵੇਚ ਕੇ ਕੀ ਉਹਦੇ ਤੋਂ ਦਮੜਾ ਕੋਈ ਪ੍ਰਾਪਤ ਕਰੇਗਾ? ਉਹਨੂੰ ਫਲ ਹੀ ਨਹੀਂ ਲੱਗਣਾ, ਉਸੇ ਤਰ੍ਹਾਂ ਹੀ ਸੁੱਕ ਜਾਵੇਗੀ। ਕਿਉਂਕਿ ਮਹਾਰਾਜ ਜੀ ਦੇ ਬਚਨ ਹਨ, ਪਹਿਲਾ ਪਾਣੀ ਜੀਵ ਹੈ ਜਿਤ ਹਰਿਆ ਸਭ ਕੋਏ। ਕਿ ਪਾਣੀ ਕਰਕੇ ਸਾਰੀ ਬਨਸਪਤ ਵੱਧਦੀ ਫੁੱਲਦੀ ਹੈ। ਸੋ ਇਸ ਪ੍ਰਕਾਰ ਮਹਾਰਾਜ ਉਚਾਰਨ ਕਰਦੇ ਨੇ ਕਿ ਪਾਣੀ ਤੋਂ ਬਿਨਾਂ ਕਹਿੰਦੇ ਕਿ ਜਿਹੜੀ ਧਰਤੀ ਹੈ ਕਿਸੇ ਕੰਮ ਵਿੱਚ ਆਉਣ ਵਾਲੀ ਨਹੀਂ ਹੈ। ਕਿਆ ਸੁਲਤਾਨ ਸਲਾਮ ਵਿਹੂਣਾ। ਤੇ ਸੁਲਤਾਨ ਕਹੀਏ ਕਿ ਜਿਹੜਾ ਬਾਦਸ਼ਾਹ ਹੈ, ਬਾਦਸ਼ਾਹ ਨੂੰ ਕੋਈ ਸਲਾਮ ਹੀ ਨਾ ਕਰਦਾ ਹੋਵੇ ਉਹਦੇ ਸਾਧ ਸੰਗਤ ਜੀ ਦੇਸ਼ ਦੇ ਵਿੱਚ, ਤੇ ਉਹ ਕਿਸੇ ਕੰਮ ਦਾ ਨਹੀਂ ਹੈ। ਭਾਵ ਕਿ ਉਹਦਾ ਦਬਦਬਾ ਨਾ ਹੋਵੇ, ਕੋਈ ਸਲਾਮ, ਕੋਈ ਨਮਸਕਾਰ ਉਹਨੂੰ ਨਾ ਕਰਦਾ ਹੋਵੇ, ਕੋਈ ਸਤਿ ਸ੍ਰੀ ਅਕਾਲ ਕੋਈ ਸਲਾਮ ਨਾ ਕਰਦਾ ਹੋਵੇ, ਤੇ ਉਹਦੇ ਬਾਦਸ਼ਾਹ ਬਣੇ ਦਾ ਭਲਾ ਕੀ ਲਾਭ ਹੈ? ਕੋਈ ਵੀ ਲਾਭ ਨਹੀਂ ਹੈ। ਕਾਹਦਾ ਉਹ ਬਾਦਸ਼ਾਹ ਬਣਿਆ ਹੈ? ਅੰਧੀ ਕੋਠੀ ਤੇਰਾ ਨਾਮ ਨਾਹੀ। ਇਸੇ ਤਰ੍ਹਾਂ ਕਹਿੰਦੇ ਹਨ ਕਿ ਜਿਸ ਕੋਠੜੀ ਦੇ ਅੰਦਰ ਹਨੇਰਾ ਹੀ ਹਨੇਰਾ ਹੋਵੇ, ਮਹਾਰਾਜ ਕਹਿੰਦੇ ਉਹਦੇ ਵਿੱਚ ਉਹਨੂੰ ਕਾਲ ਕੋਠੜੀ ਕਿਹਾ ਜਾਂਦਾ ਹੈ, ਜਿਹਦੇ ਵਿੱਚ ਕੇਵਲ ਸਾਧ ਸੰਗਤ ਜੀ ਹਨੇਰਾ ਹੁੰਦਾ ਹੈ। ਤੇ ਹਜੂਰ ਕਹਿੰਦੇ ਜਿਸ ਸਰੀਰ ਰੂਪੀ ਕੋਠੜੀ ਵਿੱਚ ਪਰਮੇਸ਼ਰ ਤੇਰਾ ਨਾਮ ਦਾ ਪ੍ਰਕਾਸ਼ ਨਹੀਂ ਹੈ ਨਾ, ਉਹ ਫਿਰ ਅੰਧੀ ਕੋਠੜੀ ਹੈ। ਉਹਦਾ ਕੀ ਲਾਭ ਹੈ? ਉਹ ਤਾਂ ਕਾਲ ਕੋਠੜੀ ਦੀ ਤਰ੍ਹਾਂ ਹੀ ਹੈ ਨਾ। ਜਿਵੇਂ ਕਾਲ ਕੋਠੜੀ ਵਿੱਚ ਕਿਸੇ ਨੂੰ ਬੰਦ ਕੀਤਾ ਹੋਵੇ ਤੇ ਥੋੜੇ ਸਮੇਂ ਬਾਅਦ ਉਹ ਬੰਦੇ ਦੀ ਰੋਸ਼ਨੀ ਵੀ ਘਟ ਜਾਂਦੀ, ਅੱਖਾਂ ਵਿੱਚ ਦੇਖਣ ਦੀ ਸ਼ਕਤੀ ਦਾ ਬਲ ਵੀ ਚਲਾ ਜਾਂਦਾ,
ਕਿਉਂਕਿ ਪ੍ਰਕਾਸ਼ ਨਹੀਂ ਮਿਲਦਾ ਸੂਰਜ ਦਾ। ਸੋ ਇਸ ਪ੍ਰਕਾਰ ਹਜੂਰ ਅੰਤਰੀ ਭਾਵ ਵਿੱਚ ਫਰਮਾਉਂਦੇ, ਫਿਰ ਆਰੰਭ ਤੋਂ ਪੜੋ ਜੀ। ਦੁੱਧ ਬਿਨ ਧੇਨ ਪੰਖ ਬਿਨ ਪੰਖੀ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਉਚਾਰਨ ਕਰਦੇ ਐ, ਕਹਿੰਦੇ ਹਨ ਕਿ ਜਿਹੜੀ ਬੁੱਧੀ ਰੂਪ ਗਊ ਹੈ ਨਾ, ਇਹਦੇ ਵਿੱਚ ਨਿਸ਼ਕਾਮ ਕਰਮਾਂ ਰੂਪੀ ਦੁੱਧ ਨਾ ਹੋਵੇ ਤੇ ਸਾਧ ਸੰਗਤ ਜੀ ਕਿਸੇ ਲੇਖੇ ਵਿੱਚ ਨਹੀਂ ਹੈ। ਉਹ ਬੁੱਧੀ, ਉਹ ਬੰਦੇ ਦੀ ਅਕਲ ਕਿਸੇ ਕੰਮ ਦੀ ਨਹੀਂ ਹੈ। ਜਿਹੜੀ ਨਿਸ਼ਕਾਮ ਕਰਮਾਂ ਰੂਪੀ ਦੁੱਧ ਨਹੀਂ ਦੇਣਾ ਕਰਦੀ, ਭਾਵ ਇਹ ਆਪਣੇ ਇੰਦਰੀਆਂ ਨੂੰ, ਅੱਗੇ ਮਨ ਨੂੰ ਪ੍ਰੇਰਿਤ ਨਹੀਂ ਕਰਦੀ ਕਿ ਨਿਸ਼ਕਾਮ ਕਰਮਾਂ ਰੂਪੀ ਦੁੱਧ ਜਿਹੜਾ ਹੈ ਇਹ ਪ੍ਰਾਪਤ ਕਰਨਾ ਕਰੋ। ਪਰਮੇਸ਼ਰ ਦੀ ਪ੍ਰੇਮਾ ਭਗਤੀ ਨਿਸ਼ਕਾਮ ਹੋ ਕਰਕੇ ਕਰਨੀ ਕਰੋ। ਮਹਾਰਾਜ ਕਹਿੰਦੇ ਐਸੇ ਨਿਸ਼ਕਾਮ ਕਰਮਾਂ ਰੂਪੀ ਦੁੱਧ ਤੋਂ ਬਿਨਾ ਬੁੱਧੀ ਰੂਪ ਗਊ ਕਿਸੇ ਵੀ ਲੇਖੇ ਦੀ ਨਹੀਂ ਹੈ। ਪੰਖ ਬਿਨ ਪੰਖੀ। ਔਰ ਇਸੇ ਪ੍ਰਕਾਰ ਜਿਹੜਾ ਜੀਵ ਰੂਪੀ ਪੰਛੀ ਹੈ, ਵਿਰਾਗ ਵਿਵੇਕ ਰੂਪੀ ਖੰਭਾ ਤੋਂ ਬਿਨਾ ਵੀ ਕਿਸੇ ਕੰਮ ਦਾ ਨਹੀਂ ਹੈ। ਹਿਰਦੇ ਅੰਦਰ ਪ੍ਰਕਾਸ਼ ਤੇ ਵਿਰਾਗ ਨਾ ਹੋਣੇ ਕਰਕੇ ਖੰਭਾ ਤੋਂ ਬਿਨਾ ਜੀਵ ਰੂਪ ਪੰਛੀ ਵੀ ਕਿਸੇ ਲੇਖੇ ਵਿੱਚ ਪੈਣ ਵਾਲਾ ਨਹੀਂ ਹੈ। ਜਲ ਬਿਨ ਉਤਪੁਜ ਕਾਮ ਨਾਹੀ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਜਿਹੜੀ ਸ਼ੁਭ ਗੁਣਾ ਰੂਪੀ ਖੇਤੀ ਬੀਜੀ ਹੈ ਨਾ, ਜੀਵ ਨੇ ਆਪਣੇ ਅੰਤਸ਼ਕਰਨ ਦੇ ਅੰਦਰ, ਸ਼ੁਭ ਗੁਣਾ ਰੂਪੀ ਖੇਤੀ ਵੀ ਕਿਸੇ ਕੰਮ ਨਹੀਂ ਜੇਕਰ ਜੀਵ ਦੇ ਕੋਲ ਪ੍ਰੇਮ ਰੂਪੀ ਜਲ ਨਹੀਂ ਹੈ। ਕਿਉਂਕਿ ਮਨੁੱਖ ਸ਼ੁਭ ਗੁਣ ਵੀ ਧਾਰਨ ਕਰ ਲੈਂਦਾ ਹੈ। ਜੇ ਪ੍ਰਮਾਤਮਾ ਦੇ ਚਰਨਾਂ ਦਾ ਪ੍ਰੇਮ ਨੇ ਹਿਰਦੇ ਵਿੱਚ ਧਾਰਨ ਕਰਦਾ, ਸਾਧ ਸੰਗਤ ਜੀ ਈਰਖਾ ਕਰਕੇ ਦਵੈਸ਼ ਦੀ ਅੱਗ ਦੇ ਵਿੱਚ ਹੀ ਜੀਵ ਦੇ ਸ਼ੁਭ ਗੁਣ ਸੜ ਜਾਂਦੇ ਹੈ। ਜੇ ਪ੍ਰਮਾਤਮਾ ਦਾ ਪ੍ਰੇਮ ਨੇ ਹਿਰਦੇ ਦੇ ਅੰਦਰ ਧਾਰਨ ਕਰਦਾ। ਸੋ ਇਸ ਪ੍ਰਕਾਰ ਮਹਾਰਾਜ ਕਹਿੰਦੇ ਹਨ ਕਿ ਪਾਣੀ ਤੋਂ ਬਿਨਾਂ ਕਹਿੰਦੇ ਕਿ ਜਿਹੜੇ ਖੇਤੀ ਹੈ ਪ੍ਰਤੱਖ ਸੜ ਜਾਂਦੀ, ਉਹਦੇ ਤੋਂ ਦਮੜੇ ਨਹੀਂ ਪੈਦਾ ਕੀਤੇ ਜਾ ਸਕਦੇ। ਸ਼ੁਭ ਗੁਣਾ ਰੂਪੀ ਖੇਤੀ ਤੋਂ ਵੀ ਸਾਧ ਸੰਗਤ ਜੀ ਮੁਕਤੀ ਰੂਪ ਦਮੜੇ ਨਹੀਂ ਪ੍ਰਾਪਤ ਕੀਤੇ ਜਾ ਸਕਦੇ ਜੇਕਰ ਇਹ ਜੀਵ ਪ੍ਰੇਮ ਰੂਪੀ ਜਲ ਦੇ ਨਾਲ ਸਿੰਜਦਾ ਨਹੀਂ ਹੈ। ਕਿਆ ਸੁਲਤਾਨ ਸਲਾਮ ਵਿਹੂਣਾ। ਮਹਾਰਾਜ ਕਹਿੰਦੇ ਜਿਸ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ ਨਹੀਂ, ਜਿਸ ਦਾ ਟਿਕਾਉ ਨਹੀਂ ਜੀਵਨ ਦੇ ਅੰਦਰ, ਹਿਰਦੇ ਦੀ ਇਕਾਗਰਤਾ ਨਹੀਂ ਬਣਦੀ, ਉਹ ਜਾਣੋ ਕਿ ਕਾਹਦਾ ਬਾਦਸ਼ਾਹ ਹੈ। ਮਹਾਰਾਜ ਜੀ ਨੇ ਉਹਨੂੰ ਰਾਜਾ, ਮਹਾਰਾਜਾ, ਬਾਦਸ਼ਾਹ ਕਿਹਾ ਨਾ, ਜਿਸ ਹਿਰਦੇ ਅੰਦਰ ਪ੍ਰਮਾਤਮਾ ਦਾ ਨਾਮ ਵਸ ਗਿਆ। ਪਰ ਮਹਾਰਾਜ ਕਹਿੰਦੇ ਉਹ ਕੇਵਲ ਨਾਮ ਦਾ ਹੀ ਬਾਦਸ਼ਾਹ ਹੈ ਨਾ। ਸਲਾਮ ਦੀ ਤਰ੍ਹਾਂ ਜੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਹਿਰਦੇ ਅੰਦਰ ਟਿਕਾਉ ਨਹੀਂ ਬਣਨਾ ਕੀਤਾ। ਅੰਦੀ ਕੋਠੀ ਤੇਰਾ ਨਾਮ ਨਾਹੀ। ਜਿਸ ਹਿਰਦੇ ਅੰਦਰ ਪਰਮੇਸ਼ਰ ਆਪ ਜੀ ਦਾ ਨਾਮ ਨਹੀਂ ਵਸਿਆ, ਉਹ ਸਰੀਰ ਰੂਪੀ ਕੋਠੜੀ ਵੀ ਅੰਨੀ ਹੈ। ਜਾਣੋ ਕਿ ਕਾਲ ਕੋਠੜੀ ਦੀ ਤਰ੍ਹਾਂ ਹੈ। ਕੀ ਵਿਸਰਹਿ ਦੁਖ ਬਹੁਤਾ ਲਾਗੈ। ਹੇ ਪ੍ਰਮਾਤਮਾ, ਕੀ ਤੂੰ ਸਾਨੂੰ ਬਾਰ-ਬਾਰ ਵਿਸਰ ਜਾਣਾ ਹੈ। ਹੇ ਪਰਮੇਸ਼ਰ, ਆਪ ਜੀ ਦੀ ਵਿਸਰਨ ਦੇ ਨਾਲ ਸਾਨੂੰ ਬਹੁਤਾ ਦੁੱਖ ਲੱਗਦਾ ਹੈ। ਕੀ ਵਿਸਰਹਿ, ਤੇ ਮਹਾਰਾਜ ਕਿਉਂ ਫਿਰ ਆਪ ਜੀ ਸਾਨੂੰ ਵਿਸਰਦੇ ਹੋ। ਬਹੁਤਾ ਦੁੱਖ ਲੱਗ ਗਿਆ ਜੀ, ਸਾਨੂੰ ਬਹੁਤਾ ਬਾਰ-ਬਾਰ ਦੁੱਖ ਲੱਗਦਾ ਹੈ ਤੇ ਪ੍ਰਮਾਤਮਾ ਆਪ ਜੀ ਸਾਨੂੰ ਹਿਰਦਿਓਂ ਕਿਉਂ ਵਿਸਰ ਜਾਂਦੇ ਹੋ। ਦੁੱਖ ਲਾਗੈ ਤੂੰ ਵਿਸਰ ਨਾਹੀ। ਹੇ ਪ੍ਰਮਾਤਮਾ, ਸਾਨੂੰ ਬਹੁਤਾ ਦੁੱਖ ਲੱਗਦਾ ਜੰਮਣ ਮਰਨ ਦਾ, ਅਗਿਆਨ ਦਾ, ਜਗਤ ਦੇ ਔਗਣਾਂ ਦਾ, ਪਾਪ ਕਰਮਾਂ ਦਾ, ਵਿਸ਼ੇ ਵਿਕਾਰਾਂ ਦਾ। ਪਤਾ ਨਹੀਂ ਕਿੰਨੇ ਕੁ ਦੁੱਖ ਲੱਗ ਜਾਂਦੇ ਹੈ। ਕਿਉਂਕਿ ਮਹਾਰਾਜ ਜੀ ਦੇ ਬਚਨ ਹਨ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਪਰਮਾਤਮਾ ਨੂੰ ਭੁੱਲਣ ਦੇ ਨਾਲ ਸਾਰੇ ਰੋਗ ਆ ਕੇ ਜੀਵ ਨੂੰ ਚੰਬੜ ਜਾਂਦੇ ਹਨ। ਸੋ ਇਸ ਕਰਕੇ ਪਰਮਾਤਮਾ ਦੇ ਸਨਮੁਖ ਹੋ ਕਰਕੇ ਬੇਨਤੀ ਕਰੀਏ, ਮਹਾਰਾਜ ਦੁੱਖ ਲੱਗੈ ਤੂੰ ਵਿਸਰ ਨਾਹੀ। ਮਹਾਰਾਜ ਆਪ ਜੀ ਕਿਰਪਾ ਕਰਕੇ ਸਾਨੂੰ ਵਿਸਰੋ ਨਾ, ਕਿਉਂਕਿ ਸਾਨੂੰ ਜੰਮਣ ਮਰਨ ਦਾ ਦੁੱਖ ਲੱਗਦਾ ਹੈ। ਔਰ ਇਸੇ ਪ੍ਰਕਾਰ ਦੁੱਖ ਲੱਗੈ ਮਹਾਰਾਜ, ਭਾਵੇਂ ਜ਼ਿੰਦਗੀ ਵਿੱਚ ਦੁੱਖ ਭਾਵੇਂ ਆ ਕੇ ਲੱਗ ਜਾਣ, ਤੂੰ ਵਿਸਰ ਨਾਹੀ। ਪਰ ਪਰਮੇਸ਼ਰ ਆਪ ਨਾ ਸਾਨੂੰ ਹਿਰਦੇ ਕਰਕੇ ਵਿਸਰਨਾ ਕਰਿਓ। ਮਹਾਰਾਜ ਆਪ ਜੀ ਦੀ ਯਾਦ ਸਾਨੂੰ ਕਦੇ ਹਿਰਦਿਓਂ ਵਿਸਰਨਾ ਨਾ ਕਰੇ। ਰਹਾਉ। ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ, ਅੱਖੀ ਅੰਧ ਜੀਵ ਰਸ ਨਾਹੀ। ਜਦੋਂ ਜੀਵ ਦੇ ਸਾਧ ਸੰਗਤ ਜੀ ਬੁਢੇਪਾ ਆ ਜਾਂਦਾ ਹੈ, ਸਤਿਗੁਰੂ ਜੀ ਉਚਾਰਨ ਕਰ ਰਹੇ ਨੇ, ਅੱਖੀ ਅੰਧ, ਅੱਖਾਂ ਵਿੱਚ ਅੰਧਤਾਈ ਆਉਣੀ ਸ਼ੁਰੂ ਹੋ ਜਾਂਦੀ, ਭਾਵ ਨੇਤਰਾਂ ਵਿੱਚ ਦੇਖਣ ਦਾ ਬਲ ਘਟ ਜਾਂਦਾ ਹੈ। ਔਰ ਇਸੇ ਪ੍ਰਕਾਰ ਜੀਵ ਰਸ ਨਾਹੀ,
ਤੇ ਜੇ ਕੋਈ ਰਸਦਾਇਕ ਪਦਾਰਥ ਛਕਾ ਕੇ ਪੁੱਛਿਆ ਜਾਵੇ ਨਾ ਸਾਧ ਸੰਗਤ ਜੀ ਬਿਰਧ ਅਵਸਥਾ ਵਿੱਚ, ਬੁਢੇਪੇ ਵਿੱਚ, ਤੇ ਅੱਗੋਂ ਜਵਾਬ ਇਹ ਮਿਲਦਾ ਕਿ ਮੈਨੂੰ ਨਹੀਂ ਹੁਣ ਸਵਾਦ ਦਾ ਪਤਾ ਲੱਗਦਾ। ਜ਼ੁਬਾਨ ਦੇ ਵੀ ਚੱਖਣ ਦਾ ਜਿਹੜਾ ਬਲ ਹੈ, ਰਸ ਨੂੰ ਸਾਧ ਸੰਗਤ ਜੀ ਪਹਿਚਾਨਣ ਦਾ ਬਲ ਹੈ, ਉਹ ਵੀ ਘਟ ਜਾਂਦਾ ਹੈ। ਕੰਨਾਂ ਵਿੱਚ ਸੁਣਨ ਦਾ ਬਲ ਘਟ ਜਾਂਦਾ ਹੈ, ਹੱਥਾਂ ਦੇ ਨਾਲ ਕੰਮ ਕਰਨੇ ਦਾ, ਨੇਤਰਾਂ ਨਾਲ ਦੇਖਣ ਦਾ, ਪੈਰਾਂ ਨਾਲ ਚੱਲਣ ਦਾ, ਸਰੀਰ ਦਾ ਸਾਰਾ ਬਲ ਸਹਿਜੇ ਸਹਿਜੇ ਘਟ ਜਾਂਦਾ ਹੈ। ਮਹਾਰਾਜ ਕਹਿੰਦੇ ਬਿਰਧ ਅਵਸਥਾ ਵਿੱਚ ਇੱਦਾਂ ਦੀ ਜੀਵ ਦੀ ਹਾਲਤ ਹੋ ਜਾਂਦੀ ਹੈ ਕਿ ਅੱਖਾਂ ਦੇ ਵਿੱਚ ਅੰਧਤਾਈ ਆ ਜਾਂਦੀ, ਬਲ ਘਟ ਜਾਂਦਾ ਹੈ। ਜ਼ੁਬਾਨ ਵਿੱਚ ਜੋ ਰਸ ਨੂੰ ਚੱਖਣ ਦਾ ਬਲ ਵੀ ਘਟ ਜਾਂਦਾ ਹੈ। ਕੰਨੀ ਪਾਵਣ ਨਾ ਵਾਜੈ, ਤੇ ਕੰਨਾਂ ਵਿੱਚ ਜਿਹੜੀ ਆਵਾਜ਼ ਪਾਉਣ ਭਾਵ ਕੇ ਅਲਫਾਜ਼ ਜਿਹੜੀ ਆਵਾਜ਼ ਹੈ, ਉਹਦਾ ਬਲ ਵੀ ਸੁਣਨ ਦਾ ਘਟ ਜਾਂਦਾ ਹੈ। ਜੇ ਕਿਤੇ ਬੁੱਢੇ ਆਦਮੀ ਨੂੰ ਸਾਧ ਸੰਗਤ ਜੀ, ਬਜ਼ੁਰਗ ਨੂੰ ਕਿਸੇ ਨੂੰ ਆਵਾਜ਼ ਮਾਰੀਏ ਨਾ, ਕੋਈ ਗੱਲ ਦਸੀਏ, ਤੇ ਅੱਗੋਂ ਬਾਰ-ਬਾਰ ਕਹਿੰਦਾ ਕਿ ਮੈਨੂੰ ਸੁਣਿਆ ਨਹੀਂ, ਮੇਰੇ ਕੰਨ ਦੇ ਨੇੜੇ ਆ ਕੇ ਮੈਨੂੰ ਸੁਣਾ, ਕਿ ਕੰਨਾਂ ਵਿੱਚ ਸੁਣਨ ਦਾ ਬਲ ਘਟ ਗਿਆ ਹੈ। ਜਿਵੇਂ ਮਹਾਰਾਜ ਸਾਹਿਬ ਜੀ ਦੇ ਬਚਨ ਆਉਂਦੇ ਨੇ, ਨੈਨੋਹ ਨੀਰ ਵਹਿ ਤਨ ਖੀਨਾ, ਭਏ ਕੇਸ ਦੁੱਧ ਵਾਨੀ, ਰੂਦਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰਹਿ ਪ੍ਰਾਨੀ। ਇਹ ਪੁਰਾਣਾ ਤਾਰੀ ਜੀਵ ਹੁਣ ਕੀ ਕਰਨਾ? ਨੇਤਰਾਂ ਵਿੱਚ ਦੇਖਣ ਦੀ ਸ਼ਕਤੀ ਘਟ ਗਈ, ਕੰਨਾਂ ਵਿੱਚ ਸੁਣਨ ਦਾ ਬਲ ਘਟ ਗਿਆ, ਜ਼ੁਬਾਨ ਤੋਂ ਬੋਲਣ ਦਾ ਬਲ ਵੀ ਘਟ ਗਿਆ, ਜੋ ਪਰਮੇਸ਼ਰ ਦਾ ਨਾਮ ਉੱਚੀ ਉੱਚੀ ਉਚਾਰਨ ਕਰਨਾ ਸੀ। ਜੇ ਕੇਸ ਤੇਰੇ ਕਾਲਿਆਂ ਤੋਂ ਚਿੱਟੇ ਹੋ ਗਏ, ਅਬ ਕਿਆ ਕਰੇ ਪ੍ਰਾਨੀ, ਹੁਣ ਕੀ ਕਰਨਾ? ਹੁਣ ਤਾਂ ਕੇਵਲ ਤੇਰੇ ਪੱਲੇ ਪਛਤਾਪ ਹੈ, ਕੇਵਲ ਝੂਰਨਾ ਹੀ ਬਾਕੀ ਰਹਿ ਗਿਆ ਨਾ। ਪਰਮਾਤਮਾ ਦਾ ਪਹਿਲਾਂ ਭਜਨ ਨਹੀਂ ਕਰਨਾ ਕੀਤਾ। ਚਰਣੀ ਚੱਲੈ ਪਜੂਤਾ ਆਗੈ, ਤੇ ਹਜੂਰ ਕਹਿੰਦੇ ਬਿਰਧ ਅਵਸਥਾ ਦੇ ਵਿੱਚ ਇਹ ਜੀਵ ਪੈਰਾਂ ਦੇ ਨਾਲ ਚੱਲਦਾ, ਪਰ ਬਿਨਾਂ ਸਹਾਰੇ ਤੋਂ ਚੱਲਿਆ ਨਹੀਂ ਜਾਂਦਾ। ਪਜੂਤਾ ਕਹਿੰਦੇ ਨੇ ਸਹਾਰਾ ਲੈ ਕੇ। ਬਜ਼ੁਰਗ ਕਈ ਵਾਰ ਸਾਧ ਸੰਗਤ ਜੀ ਕਿਸੇ ਦਾ ਮੋਢੇ ਦਾ ਹੱਥ ਰੱਖ ਕੇ ਆਪਣੇ ਸਹਾਰੇ ਦੇ ਨਾਲ ਚੱਲਦੇ ਹੈ, ਜਾਂ ਡੰਗੋਰੀ ਦੇ ਸਹਾਰੇ ਚੱਲਦੇ ਹੈ। ਇਸ ਪ੍ਰਕਾਰ ਹੱਥ ਵਿੱਚ ਖੂੰਡਾ ਫੜਿਆ ਹੁੰਦਾ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਚਰਨੀ ਚੱਲੈ ਪਜੂਤਾ ਆਗੈ। ਅੱਗੇ ਤਾਂ ਕਦਮ ਰੱਖਦਾ ਜੀ ਸਹਾਰਾ ਲੈਂਦਾ ਹੈ। ਵਿਣ ਸੇਵਾ ਫਲ ਲਾਗੇ, ਪਰ ਇਦਾਂ ਦਾ ਬਲ ਜਿਹੜਾ ਹੈ ਸਾਧ ਸੰਗਤ ਜੀ ਬਿਨਾਂ ਸਤਿਗੁਰੂ ਜੀ ਦੀ ਸੇਵਾ ਕੀਤੇ, ਮਹਾਰਾਜ ਕਹਿੰਦੇ ਜੀਵ ਨੂੰ ਲੱਗਦਾ ਹੈ। ਜੋ ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ ਕਰਦੇ ਆ ਨਾ, ਮਹਾਰਾਜ ਜੀ ਨੇ ਉਹਨਾਂ ਦੇ ਪ੍ਰਥਾਏ ਵੀ ਬਚਨ ਉਚਾਰਨ ਕੀਤੇ ਹਨ। ਗੁਰਮੁਖ ਬੁੱਢੇ ਕਦੇ ਨਾਹੀ ਜਿਨ੍ਹਾਂ ਅੰਤਰ ਸੁਰਤ ਗਿਆਨ। ਮਹਾਰਾਜ ਕਹਿੰਦੇ ਜਿਨ੍ਹਾਂ ਦੇ ਹਿਰਦੇ ਅੰਦਰ ਪਰਮਾਤਮਾ ਦੇ ਗਿਆਨ ਦਾ ਪ੍ਰਕਾਸ਼ ਹੈ, ਉਹ ਕਦੇ ਬੁੱਢੇ ਨਹੀਂ ਹੁੰਦੇ। ਆਰਬਲਾ ਉਮਰ ਕਰਕੇ ਭਾਵੇਂ ਮਹਾਰਾਜ ਕਹਿੰਦੇ ਵਡੇਰੀ ਉਮਰ ਉਹਨਾਂ ਦੀ ਹੋ ਜਾਂਦੀ ਹੈ, ਪਰ ਸਰੀਰ ਦਾ ਬਲ ਵੀ ਉਹਨਾਂ ਦਾ ਬਰਕਰਾਰ ਰਹਿੰਦਾ ਹੈ। ਸਾਧ ਸੰਗਤ ਜੀ, ਜੋ ਜਿਸ ਵਡੇਰੀ ਉਮਰ ਦੇ ਵੀ ਸਾਡੇ ਬਜ਼ੁਰਗ ਬਿਸਤਰਿਆਂ ਦਾ ਸ਼ਿੰਗਾਰ ਬਣ ਜਾਂਦੇ ਹੈ, ਉਸ ਵਡੇਰੀ ਉਮਰ ਦੇ ਵਿੱਚ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਨੇ 18 ਸ਼ੇਰ ਦਾ ਕਿੰਨਾ ਭਾਰਾ 2 ਧਾਰੀ ਖੰਡਾ ਲੈ ਕੇ ਦੁਸ਼ਮਣਾਂ ਦੇ ਨਾਲ ਰਣਤੱਤੇ ਵਿੱਚ ਜੰਗ ਕੀਤਾ। ਇਹ ਕਿਹਦਾ ਬਲ ਹੈ? ਮਹਾਰਾਜ ਜੀ ਦੀ ਚਰਨਾਂ ਦੀ ਸੇਵਾ ਦਾ। ਇਹ ਗੁਰੂ ਚਰਨਾਂ ਦੀ ਕੀਤੀ ਹੋਈ ਸੇਵਾ ਦਾ, ਟਹਿਲ ਦਾ, ਪ੍ਰੇਮਾ ਭਗਤੀ ਦਾ, ਭਾਵ ਭਗਤੀ ਦਾ ਇਹ ਪ੍ਰਮਾਤਮਾ ਨੇ ਫਲ ਦਿੱਤਾ। ਔਰ ਇਸ ਪ੍ਰਕਾਰ ਹਜੂਰ ਬਖਸ਼ਿਸ਼ ਕਰ ਰਹੇ ਹੈ, ਵਿਣ ਸੇਵਾ ਫਲ ਲਾਗੇ। ਇਹ ਸਰੀਰ ਦਾ ਕ੍ਰਿਸ ਹੋ ਜਾਣਾ, ਮਹਾਰਾਜ ਕਹਿੰਦੇ ਬਿਨਾਂ ਗੁਰੂ ਚਰਨਾਂ ਦੀ ਸੇਵਾ ਕੀਤਿਆਂ ਜੀਵ ਨੂੰ ਫਲ ਮਿਲਦਾ ਹੈ। ਆਖਰ ਬਿਰਖ ਬਾਗ ਪੋਏ ਚੋਖੀ, ਇਹ ਪ੍ਰਾਣਾ ਤਾਰੇ ਜੀਵ ਮਹਾਰਾਜ ਉਦਾਹਰਣ ਦੇ ਕਰਕੇ ਫਰਮਾਨ ਕਰ ਰਹੇ ਆ। ਜਿਵੇਂ ਸਾਧ ਸੰਗਤ ਜੀ ਬਾਗ ਦੀ ਜਿਹੜੀ ਧਰਤੀ ਹੁੰਦੀ, ਉਹਨੂੰ ਚੋਖੀ ਚੰਗੀ ਤਰ੍ਹਾਂ ਸੋਧ ਕਰਕੇ, ਚੰਗੀ ਤਰ੍ਹਾਂ ਉਹਨੂੰ ਗੋਡ ਕਰਕੇ, ਫਿਰ ਉਹਦੇ ਵਿੱਚ ਫਲਦਾਰ ਬੂਟੇ ਲਾਏ ਜਾਣ ਤੇ ਸਮੇਂ ਸਿਰ ਪਾਣੀ ਮਿਲੇ, ਉਹਨੂੰ ਗੋਡੀ ਕੀਤੀ ਜਾਵੇ। ਨਦੀਨ ਆਦਿਕ ਜਿਹੜੇ ਵਾਧੂ ਬੂਟੇ ਹੈ, ਸਾਧ ਸੰਗਤ ਜੀ ਕੱਖ ਕਾਣ ਉਹਨਾਂ ਨੂੰ ਕੱਢ ਦਿੱਤਾ ਜਾਵੇ ਤੇ ਫਿਰ ਕਿਤੇ ਜਾ ਕੇ ਫਲ ਤੋਂ ਲਾਹਾ ਪ੍ਰਾਪਤ ਕਰੀਦਾ ਹੈ। ਐਸਾ ਮਹਾਰਾਜ ਰੂਪਕ ਅਲੰਕਾਰ ਬਣਾ ਕੇ ਫਰਮਾਉਂਦੇ ਨੇ, ਅੱਖਰ ਬਿਰਖ ਬਾਗ ਭੋਏ ਚੋਖੀ। ਇਹ ਪ੍ਰਾਣਾ ਤਾਰੀ ਜੀਵ, ਜਿਹੜਾ ਤੇਰਾ ਹਿਰਦਾ ਰੂਪੀ ਬਾਗ ਹੈ ਨਾ, ਇਹਦੇ ਅੰਦਰ ਬੁੱਧੀ ਰੂਪ ਜਿਹੜੀ ਧਰਤੀ ਨੂੰ ਚੋਖੀ ਭਾਵ ਕਿ ਉਜਲ ਕਰਨਾ ਕਰ, ਮਾਇਆ ਦੀ ਮੈਲ ਤੋਂ ਰਹਿਤ ਕਰ, ਔਗਣਾ ਵਿਸ਼ੇ ਵਿਕਾਰਾਂ ਰੂਪੀ ਨਦੀਨ ਨੂੰ ਕੱਢ ਦੇਣਾ ਕਰ।
ਇਹ ਜਿਹੜੇ ਮਿਲਾਵਟ ਦੇ ਨਾਲ ਭਰੇ ਪਏ, ਗੰਦਗੀ ਦੇ ਨਾਲ ਭਰੇ ਪਏ ਹਨ, ਔਗਣਾ ਪਾਪ ਕਰਮਾਂ ਦੀ ਗੰਦਗੀ ਇਸ ਬੁੱਧੀ ਰੂਪ ਧਰਤੀ ਦੇ ਨਾਲ ਭਰੀ ਪਈ ਹੈ। ਚੋਖੀ ਤੂੰ ਚੰਗੀ ਤਰ੍ਹਾਂ ਇਹਨੂੰ ਮਹਾਰਾਜ ਕਹਿੰਦੇ ਪਹਿਲਾਂ ਸੁੱਧ ਨਾ ਕਰ, ਤੇ ਪਰਮੇਸ਼ਰ ਦਾ ਨਾਮ ਸਤਨਾਮ ਵਾਹਿਗੁਰੂ ਵਾਹਿਗੁਰੂ, ਇਹ ਵਾਹਿਗੁਰੂ ਅੱਖਰ ਰੂਪੀ ਜਿਹੜੇ ਬੂਟੇ ਹਨ ਫਲਦਾਰ, ਇਹਨਾਂ ਨੂੰ ਲਗਾਉਣਾ ਕਰ। ਇਹ ਵਾਹਿਗੁਰੂ ਨਾਮ ਰੂਪੀ ਜਿਹੜੇ ਫਲਦਾਰ ਬੂਟੇ, ਇਹਨਾਂ ਕਰਕੇ ਮਹਾਰਾਜ ਕਹਿੰਦੇ ਗਿਆਨ ਰੂਪੀ ਫਲ ਪ੍ਰਾਪਤ ਹੁੰਦਾ ਹੈ। ਬ੍ਰਹਮ ਗਿਆਨ ਰੂਪੀ ਫਲ, ਮੁਕਤੀ ਰੂਪ ਫਲ, ਸਾਰੇ ਫਲ ਇਹਦੇ ਤੋਂ ਪ੍ਰਾਪਤ ਹੋਣ ਵਾਲੇ ਹਨ। ਸਿੰਚਿਤ ਭਾਉ ਕਰੇ ਹੀ। ਤੇ ਫਿਰ ਸਿੰਜਣਾ ਕਿਹਦੇ ਨਾਲ? ਭਾਵ ਪ੍ਰੇਮ ਰੂਪੀ ਜਲ ਦੇ ਨਾਲ। ਇਹ ਥੋੜਾ ਕਿ ਧਰਤੀ ਵੀ ਸਾਧ ਸੰਗਤ ਜੀ ਸੋਧ ਕੇ ਚੰਗੀ ਤਰ੍ਹਾਂ ਚੋਖੀ ਕਰਕੇ ਧਰਤੀ ਨੂੰ ਬੂਟੇ ਲਾ ਦਿੱਤੇ ਹੈ ਤੇ ਮੁੜ ਕੇ ਪਾਣੀ ਨਾ ਲਾਵੇ, ਉਹਦਾ ਵੀ ਲਾਭ ਥੋੜਾ ਪ੍ਰਾਪਤ ਕੀਤਾ ਜਾ ਸਕਦਾ ਹੈ। ਮਹਾਰਾਜ ਕਹਿੰਦੇ ਬੁੱਧੀ ਨੂੰ ਉਜਲ ਕਰਕੇ ਹਿਰਦੇ ਰੂਪ ਬਾਗ ਦੇ ਅੰਦਰ, ਧਰਤੀ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਨਾਮ ਅੱਖਰ ਰੂਪੀ ਬੂਟੇ ਲਗਾ ਕਰਕੇ ਫਿਰ ਪ੍ਰੇਮ ਰੂਪੀ ਜਲ ਦੇ ਨਾਲ ਇਹਨਾਂ ਨੂੰ ਸਿੰਜਣਾ ਕਰ। ਸਭਨਾ ਫਲ ਲਾਗੈ ਨਾਮ ਏਕੋ। ਇਹ ਸਭਨਾ ਸੰਸਾਰ ਭਰ ਦੇ ਜੀਵਾਂ ਨੂੰ ਸਭ ਨੂੰ ਫਲ ਪ੍ਰਾਪਤ ਹੁੰਦਾ ਹੈ ਜੇ ਇਸ ਢੰਗ ਦੇ ਨਾਲ ਆਪਣੇ ਹਿਰਦੇ ਰੂਪ ਬਾਗ ਦੇ ਵਿੱਚ ਮਹਾਰਾਜ ਕਹਿੰਦੇ ਸ਼ੁਭ ਗੁਣਾਂ ਦੀ ਸਹਿਤ ਖੇਤੀ ਕਰਦਾ ਹੈ। ਹਰ ਕਿਸੇ ਜੀਵ ਨੂੰ ਫਲ ਪ੍ਰਾਪਤ ਹੋ ਸਕਦਾ ਹੈ ਜੇ ਨਿਸ਼ਕਾਮ ਹੋ ਕੇ ਪ੍ਰਮਾਤਮਾ ਦੀ ਭਗਤੀ ਰੂਪ ਖੇਤੀ ਕਰਦਾ ਹੈ। ਬਿਨ ਕਰਮਾ ਕੈਸੇ ਲੇਹੀ। ਪਰ ਬਿਨਾਂ ਭਾਗਾਂ ਤੋਂ ਇਹ ਜੀਵ ਕਿਵੇਂ ਲੈ ਸਕਦਾ ਹੈ? ਕਰਮਾਂ ਤੋਂ ਬਿਨਾਂ ਜੀਵ ਨੂੰ ਪ੍ਰਾਪਤੀ ਨਹੀਂ ਹੋ ਸਕਦੀ। ਸਾਧ ਸੰਗਤ ਜੀ, ਬਿਨਾਂ ਭਾਗਾਂ ਤੋਂ ਪਰਮੇਸ਼ਰ ਦਾ ਨਾਮ ਹੀ ਨਹੀਂ ਜਪਿਆ ਜਾਂਦਾ। ਮਹਾਰਾਜ ਸਾਹਿਬ ਜੀ ਦਾ ਉਪਦੇਸ਼ ਵੀ ਨਹੀਂ ਸਰਵਣ ਕੀਤਾ ਜਾਂਦਾ, ਤੇ ਉਪਦੇਸ਼ ਸੁਣ ਕੇ ਜੀਵਨ ਦੇ ਵਿੱਚ ਕਮਾਉਣਾ ਤਾਂ ਬੜੀ ਬਹੁਤ ਦੂਰ ਦੀ ਗੱਲ ਹੈ। ਜੇ ਚੰਗੇ ਭਾਗ ਹੋਣ ਤਾਂ ਸੁਣਨਾ ਜੀਵਨ ਦੇ ਵਿੱਚ ਨਸੀਬ ਹੁੰਦਾ ਹੈ, ਉਦੋਂ ਵੀ ਚੰਗੇ ਭਾਗ ਹੋਣ ਤੇ ਹਿਰਦੇ ਅੰਦਰ ਧਾਰਨ ਕਰੀਦਾ। ਬਹੁਤ ਚੰਗੇ ਭਾਗ ਹੋਣ ਤੇ ਜੀਵਨ ਦੇ ਵਿੱਚ ਉਹਦੀ ਕਮਾਈ ਕੀਤੀ ਜਾਂਦੀ ਹੈ। ਇਸ ਕਰਕੇ ਮਹਾਰਾਜ ਸਤਿਗੁਰੂ ਜੀ ਆਖ ਰਹੇ ਹੈ, ਬਿਨ ਕਰਮਾ ਕੈਸੇ ਲੇਹੀ। ਇਹ ਅਭਾਗਾ ਜੀਵ ਬਿਨਾਂ ਚੰਗੇ ਕਰਮਾਂ ਤੋਂ ਕਿਵੇਂ ਪਰਮੇਸ਼ਰ ਦੇ ਨਾਮ ਰੂਪੀ ਦਾਤ ਪ੍ਰਾਪਤ ਕਰ ਸਕਦਾ ਹੈ? ਜੇਤੇ ਜੀ ਤੇਤੇ ਸਭ ਤੇਰੇ। ਹੇ ਪ੍ਰਮਾਤਮਾ, ਜਿੰਨੇ ਵੀ ਸੰਸਾਰ ਦੇ ਅੰਦਰ ਜੀਵ ਪੈਦਾ ਕੀਤੇ ਹਨ ਸਭ ਆਪ ਜੀ ਦੇ ਹੀ ਹਨ। ਮਹਾਰਾਜ, ਜਿੰਨੇ ਵੀ ਜੀਵ ਜੰਤੂ ਹਨ, ਵਿਣ ਸੇਵਾ ਫਲ ਕਿਸੈ ਨਾਹੀ। ਤੇ ਜਿਹੋ ਜਿਹਾ ਫਲ ਜੀਵ ਨੂੰ ਪ੍ਰਾਪਤ ਹੋਇਆ, ਜਿੱਦਾਂ ਦੀ ਕਿਸੇ ਨੇ ਸੇਵਾ ਕੀਤੀ ਹੈ, ਜਿੰਨੀ ਕੋ ਭਾਵਨਾ ਸਹਿਤ ਹੋ ਕੇ ਗੁਰੂ ਚਰਨਾਂ ਦੀ, ਮਹਾਰਾਜ ਦੀ ਸਤ ਸੰਗਤ ਦੀ, ਗੁਰੂ ਚਰਨਾਂ ਦੀ ਸੇਵਾ ਕੀਤੀ ਹੈ, ਮਹਾਰਾਜ ਕਹਿੰਦੇ ਉਹਨਾਂ ਕੋ ਜੀਵ ਨੂੰ ਪ੍ਰਮਾਤਮਾ ਨੇ ਫਲ ਦਿੱਤਾ ਹੈ। ਬਿਨ ਸੇਵਾ ਫਲ ਕਬਹੁ ਨ ਪਾਵਸ, ਸੇਵਾ ਕਰਨੀ ਸਾਰੀ। ਮਹਾਰਾਜ ਜੀ ਦੇ ਬਚਨ ਹਨ। ਕਹਿੰਦੇ ਕਿ ਗੁਰੂ ਚਰਨਾਂ ਦੀ ਸੇਵਾ ਕੀਤੇ ਬਿਨਾ, ਪ੍ਰਮਾਤਮਾ ਦੇ ਨਾਮ ਜਪਣ ਰੂਪ ਟਹਿਲ ਕਮਾਉਣ ਤੋਂ ਬਿਨਾ ਜੀਵ ਨੂੰ ਕਦੇ ਮੁਕਤੀ ਰੂਪ ਗਿਆਨ ਰੂਪੀ ਫਲ ਨਹੀਂ ਪ੍ਰਾਪਤ ਹੋ ਸਕਦਾ। ਇਸ ਕਰਕੇ ਸੇਵਾ ਕਰਨੀ ਸਾਰੀ। ਜੀਵਨ ਦੇ ਅੰਦਰ ਹੈ ਜੀਵ, ਸੇਵਾ ਕਰਨੀ ਸਭ ਤੋਂ ਸ਼੍ਰੋਮਣੀ ਹੈ। ਗੁਰੂ ਚਰਨਾਂ ਦੀ ਸੇਵਾ ਕਰਨੀ ਸਭ ਤੋਂ ਉੱਤਮ ਹੈ। ਪਿਆਰ ਸਹਿਤ ਹੋ ਕੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੀ ਸੇਵਾ ਕਰਿਆ ਕਰ। ਬਿਨ ਸੇਵਾ ਫਲ ਕਿਸੇ ਨਾਹੀ, ਕਿਉਂਕਿ ਸੇਵਾ ਕੀਤੇ ਬਿਨਾ ਕਦੇ ਵੀ ਕਿਸੇ ਨੂੰ ਗਿਆਨ ਰੂਪੀ ਫਲ ਨਹੀਂ ਪ੍ਰਾਪਤ ਹੋਇਆ, ਨਾ ਹੀ ਹੋ ਸਕੇਗਾ। ਦੁਖ ਸੁਖ ਭਾਣਾ ਤੇਰਾ ਹੋਵੇ। ਫਿਰ ਪਿਛਲੀ ਪੰਕਤੀ ਪੜੋ। ਜੇਤੇ ਜੀ ਤੇਤੇ ਸਭ ਤੇਰੇ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਆ ਕਿ ਜਿੰਨੇ ਵੀ ਸੰਸਾਰ ਭਰ ਦੇ ਸੂਖਸ਼ਮ ਤੇ ਸਥੂਲ ਆਕਾਰਾਂ ਦੇ ਜੀਵ ਹਨ, ਹੇ ਮਹਾਰਾਜ, ਆਪਣੇ ਬਲ ਦੇ ਨਾਲ ਕਦੇ ਵੀ ਕਿਸੇ ਨੇ ਕੁਝ ਪ੍ਰਾਪਤ ਨਹੀਂ ਕਰਨਾ ਕੀਤਾ। ਵਿਣ ਸੇਵਾ ਫਲ ਕਿਸੈ ਨਾਹੀ। ਹੇ ਮਹਾਰਾਜ, ਆਪ ਜੀ ਦੇ ਪੈਦਾ ਕੀਤੇ ਹੋਏ ਆ, ਆਪ ਨੇ ਜਿਨ੍ਹਾਂ ਨੂੰ ਦਾਤ ਬਖਸ਼ੀ ਹੈ ਸੇਵਾ ਦੀ, ਉਹਨਾਂ ਨੇ ਪ੍ਰਾਪਤ ਕੀਤੀ ਹੈ। ਤੇ ਬਿਨ ਸੇਵਾ ਫਲ ਕਿਸੈ ਨਾਹੀ। ਮਹਾਰਾਜ, ਆਪ ਜੀ ਦੇ ਬਚਨ ਮੰਨਣ ਰੂਪ ਸੇਵਾ ਕੀਤੇ ਤੋਂ ਬਿਨਾਂ ਕਿਸੇ ਨੂੰ ਵੀ ਮਹਾਰਾਜ ਬ੍ਰਹਮ ਗਿਆਨ ਦਾ ਫਲ ਨਹੀਂ ਅਜੇ ਤੱਕ ਪ੍ਰਾਪਤ ਹੋਇਆ, ਨਾ ਹੀ ਮਹਾਰਾਜ ਕਹਿੰਦੇ ਹੋ ਸਕੇਗਾ। ਪਰ ਸਾਡਾ ਸੁਭਾਅ ਕਿਹੋ ਜਿਹਾ? ਮਹਾਰਾਜ ਜੀ ਦੇ ਬਚਨ ਹਨ, ਸੇਵਾ ਥੋੜੀ ਮੰਗਨ ਬਹੁਤਾ, ਮਹਿਲ ਨਾ ਪਾਵੈ ਕਹਿ ਤੋ ਬਹੁਤਾ। ਕਹਿੰਦੇ ਹਨ ਕਿ ਇਹ ਜੀਵ ਸੇਵਾ ਥੋੜੀ ਜਿਹੀ ਕਰਦਾ ਤੇ ਪਰ ਫਲ ਬਹੁਤਾ ਮੰਗਦਾ। ਜਿਵੇਂ
ਕਹਿੰਦੇ ਆ ਨਾ ਕਿ ਮਹਾਰਾਜ ਨੂੰ ਥੇਲੀ ਦੇ ਕੇ ਤੇ ਹਵੇਲੀ ਮੰਗਦਾ, ਕਿ ਭਾਵ ਕਿ ਥੇਲੀ ਥੋੜੇ ਜਿਹੀ ਭੇਟ ਅਰਪਣ ਕਰਦੀ ਤੇ ਆਖਣਾ ਰੱਬਾ ਮੈਨੂੰ ਹਵੇਲੀ ਦੇ ਦੇ ਬੜੀ ਵੱਡੀ। ਇਦਾਂ ਦੀ ਮਹਾਰਾਜ ਕਹਿੰਦੇ ਜੀਵ ਦੀ ਹਾਲਤ ਹੈ, ਸੇਵਾ ਥੋੜੀ ਮੰਗਣ ਬਹੁਤਾ। ਮੰਗਦਾ ਤੇ ਵੱਡੀਆਂ ਵੱਡੀਆਂ ਦਾਤਾਂ, ਪਰ ਸੇਵਾ ਕਰਨ ਲੱਗੀਆਂ ਤਾਂ ਬਾਰ-ਬਾਰ ਬੜੇ ਬੜੇ ਬਹਾਨੇ ਬਣਾਉਂਦਾ ਕਿ ਨਹੀਂ ਮੇਰੇ ਤੋਂ ਸਿਮਰਨ ਨਹੀਂ ਹੁੰਦਾ, ਮੇਰੇ ਤੋਂ ਭਜਨ ਨਹੀਂ ਹੁੰਦਾ, ਮੇਰੇ ਕੋਲ ਨਿਤਨੇਮ ਨਹੀਂ ਹੁੰਦਾ, ਗੁਰਬਾਣੀ ਨਹੀਂ ਪੜ੍ਹੀ ਜਾਂਦੀ, ਕਈ ਬਹਾਨੇ ਕੱਢਦਾ ਹੈ। ਮਹਾਰਾਜ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਹਨ, ਸੇਵਾ ਕੀਤੇ ਤੋਂ ਬਿਨਾਂ ਫਲ ਕਿਸੇ ਨਾਹੀਂ। ਕਿਸੇ ਵੀ ਜੀਵ ਨੂੰ ਕੋਈ ਫਲ ਜੀਵਨ ਦੇ ਅੰਦਰ ਜੀਵ ਦੀ ਇੱਛਾ ਦਾ ਫਲ ਨਹੀਂ ਕਦੇ ਪ੍ਰਾਪਤ ਹੋ ਸਕਦਾ। ਦੁਖ ਸੁਖ ਭਾਣਾ ਤੇਰਾ ਹੋਵੇ। ਇਹ ਪਰਮਾਤਮਾ ਜੀਵਾਂ ਨੂੰ ਜ਼ਿੰਦਗੀ ਦੇ ਅੰਦਰ ਦੁੱਖ ਅਤੇ ਸੁਖ ਸਭ ਕੁਝ ਆਪ ਜੀ ਦੇ ਭਾਣੇ ਵਿੱਚ ਹੀ ਪ੍ਰਾਪਤ ਹੋ ਰਹੇ ਹਨ। ਵਿਣ ਨਾਵੈ ਜਿਉ ਰਹਿ ਨਾਹੀ। ਇਸ ਜ਼ਿੰਦਗੀ ਦੇ ਜਿਹੜੇ ਦੁੱਖ ਹਨ ਔਕੜਾਂ ਹੀ ਹੈ, ਨਾਮ ਜਪਣ ਤੋਂ ਬਿਨਾਂ ਕਦੇ ਇਹਨਾਂ ਤੋਂ ਰਹਿ ਨਹੀਂ ਸਕਦਾ, ਭਾਵ ਰਹਿਤ ਨਹੀਂ ਹੋ ਸਕਦਾ। ਕਦੇ ਇਹਨਾਂ ਦੁੱਖਾਂ ਰੂਪੀ ਬੰਧਨਾਂ ਤੋਂ ਔਗੁਣਾਂ ਤੋਂ ਰਾਹਤ ਨਹੀਂ ਪ੍ਰਾਪਤ ਕਰ ਸਕਦਾ ਜੇ ਪਰਮਾਤਮਾ ਦਾ ਭਜਨ ਨਹੀਂ ਕਰਦਾ, ਜੇ ਪਰਮੇਸ਼ਰ ਦਾ ਨਾਮ ਜਪਦਾ ਨਹੀਂ। ਮਤ ਵਿੱਚ ਮਾਰਨ ਜੀਵਨ ਹੋਰ ਕੈਸਾ। ਸਤਿਗੁਰੂ ਜੀ ਉਚਾਰਨ ਕਰ ਰਹੇ ਹੈ, ਜਿਨ੍ਹਾਂ ਦੀ ਮਤ ਵਿੱਚ ਇਹ ਅਕਲ ਆ ਗਈ, ਸੋਝੀ ਪ੍ਰਾਪਤ ਹੋ ਗਈ ਹੈ ਕਿ ਸੰਸਾਰ ਦੇ ਜਿਤਨੇ ਵੀ ਸੰਸਾਰ ਭਰ ਦੇ ਮਾਇਆ ਦੇ ਸੁੱਖ ਹਨ, ਜਿੰਨੇ ਵੀ ਪਦਾਰਥਾਂ ਦੇ ਸੁੱਖ ਹਨ, ਇਹ ਸਭ ਮਿਥਿਆ ਹਨ। ਜਿਨ੍ਹਾਂ ਨੂੰ ਇਹ ਮਤ ਚੰਗੀ ਅਕਲ ਪ੍ਰਾਪਤ ਹੋ ਗਈ, ਮਹਾਰਾਜ ਕਹਿੰਦੇ ਹੋਰ ਇਹਦੇ ਨਾਲੋਂ ਚੰਗਾ ਜੀਵਨ ਕਿਹੜਾ ਹੋ ਸਕਦਾ ਹੈ। ਜਾ ਜੀਵਾ ਤਾਂ ਜੁਗਤ ਨਾਹੀ। ਪਰ ਇਹ ਚੰਗੀ ਅਕਲ ਤੋਂ ਬਿਨਾਂ, ਚੰਗੀ ਮਤ ਧਾਰਨ ਕੀਤੀ ਤੋਂ ਬਿਨਾਂ ਭਾਵੇਂ ਕਿੰਨਾ ਵੀ ਲੰਬੇਰਾ ਸਮਾਂ ਜ਼ਿੰਦਗੀ ਜਿਉਂਦਾ, ਪਰ ਜੁਗਤ ਨਾਹੀ, ਪਰਮੇਸ਼ਰ ਦੀ ਪ੍ਰਾਪਤੀ ਦੀ ਜੁਗਤੀ ਨਹੀਂ ਪਾ ਸਕਦਾ। ਇਸੇ ਵਿੱਚ ਹੀ ਮਹਾਰਾਜ ਕਹਿੰਦੇ ਜੀਵਨ ਜੁਗਤੀ ਦੀ ਦਾਤ ਹੈ, ਜੀਵਨ ਨੂੰ ਸਫਲਾ ਬਣਾਉਣ ਦੀ ਜੁਗਤੀ ਹੈ। ਜਿਹੜਾ ਸੰਸਾਰ ਨੂੰ ਮਿਥਿਆ ਜਾਣ ਲੈਣਾ ਹੈ। ਕਹਿ ਨਾਨਕ ਜੀਵਾਲੇ ਜੀਆ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਹੈ, ਹੇ ਪ੍ਰਮਾਤਮਾ ਆਪ ਜੇਕਰ ਜੀਵਾਂ ਨੂੰ ਸੰਸਾਰ ਦੇ ਅੰਦਰ ਜੀਵਾਲੇ ਜੀਵਨ ਦੇ ਭਾਵ ਵਿੱਚ ਰੱਖਣਾ ਕਰਦੇ ਹੋ ਤਾਂ ਰਹਿੰਦੇ ਹਨ। ਜਹ ਭਾਵੈ ਤਹ ਰਾਖ ਤੁਹੀ। ਹੇ ਮਹਾਰਾਜ ਜਿੱਥੇ ਆਪ ਜੀ ਜੀਵਾਂ ਨੂੰ ਰੱਖਣਾ ਚਾਹੋ, ਜਿਵੇਂ ਆਪ ਜੀ ਨੂੰ ਭਾਵਦਾ ਉੱਥੇ ਹੀ ਸੰਸਾਰ ਦੇ ਜੀਵ ਰਹਿੰਦੇ ਹਨ। ਕਿਸੇ ਦਾ ਕੋਈ ਆਪਣਾ ਬਲ ਨਹੀਂ ਹੈ। ਮਹਾਰਾਜ ਸਤਿਗੁਰਾਂ ਨੇ ਉਚਾਰਨ ਕੀਤਾ ਨਾ, ਜਿਤ ਜਿਤ ਲਾਵਹੁ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ। ਰਚੀ ਹੋਈ ਰਚਨਾ ਨੂੰ ਰਚਨਹਾਰਾ ਰਚੇਤਾ ਪਰਮਾਤਮਾ ਜਾਣਦਾ ਹੈ ਕਿ ਕਰਮਾਂ ਅਨੁਸਾਰ ਕਿੱਥੇ ਕੋਈ ਜੀਵ ਨੂੰ ਰੱਖਣਾ ਹੈ। ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਮਤ ਵਿੱਚ ਮਾਰਨ ਜੀਵਨ ਹੋਰ ਕੈਸਾ। ਜਾ ਜੀਵਾ ਤਾਂ ਜੁਗਤ ਨਾਹੀ। ਕਹਿ ਨਾਨਕ ਜੀਵਾਲੇ ਜੀਆ। ਜਹ ਭਾਵੈ ਤਹ ਰਾਖ ਤੁਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।